ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੂ ਕਰੀ ਨਾ ਹੋਈ, ਬਲਹਾਰੀ ਕੁਦਰਤ ਵਸਿਆ। ਤੇਰਾ ਅੰਤ ਨਾ ਜਾਈ, ਲਖਿਆ ਰਹਾਉ, ਜਾਤ ਮੇ ਜੋਤ ਜੋਤ ਮੇ ਜਾਤਾ। ਅਕਲ ਕਲਾ ਭਰਪੂਰਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰਿਆ। ਸੋ ਦਰਾਗਾ ਸਾ ਮਹੱਲਾ ਪਹਿਲਾ, ਏਕ ਓੰਕਾਰੀ ਸਤਿਗੁਰੂ ਪ੍ਰਸਾਦ। ਸੋਦਰ ਤੇਰਾ ਕੇਹਾ ਸੋ ਕਰ ਕੇਹਾ, ਜਿਤ ਬੈ ਸਰਬ ਸਮਾਲੇ। ਵਾਜੇ ਤੇਰੇ ਨਾਦ ਅਨੇਕ ਸੰਖਾਂ, ਕੇਤੇ ਤੇਰੇ ਬਾਵਨ ਹਾਰੇ। ਕੇਤੇ ਤੇਰੇ ਰਾਗ ਭਰੀ ਸੁ ਕਹੀਐ, ਕੇਤੇ ਤੇਰੇ ਗਾਵਨ ਹਾਰੇ। ਗਾਵਨ ਤੁਧਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਨਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜਨ ਖੀਸਰੇ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਨੀਆ ਮਨ ਮੋਹਨ, ਸੁਰਗ ਮਛ ਪਿਆਲੇ। ਗਾਵਨ ਤੁਧਨੋ ਰਤਨੁ ਪਾਏ, ਤੇਰੇ 860 ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਘਰ ਘਰ ਰੱਖੇ ਤੇਰੇ ਤਾਰੇ। ਸੇ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤਨਾਵ, ਨਾਨਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਅਰੰਗੀ ਰੰਗੀ ਭਾਂਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸਤੀ ਵਡਿਆਈ। ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਹਾਪਤ ਸਾਹਿਬ, ਨਾਨਕ ਰਹਿਨ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨਾ ਜਾਣੈ ਤੇਰਾ ਕੀਤਾ, ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਈ ਤੇਰੀ ਦਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਊ, ਆਖਣੇ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੈ ਘਾਟ ਨਾ ਜਾਏ। ਨਾਹੂ ਮਰੈ ਨਾ ਹੋਵੈ ਸੋਗ, ਦੇਂਦਾ ਰਹਿ ਨਾ ਚੁਕੈ ਭੋਗ। ਗੁਣੇ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਝ ਸਨਾਤ।
ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ। ਹਮ ਕਿਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਿਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ। ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮੇ ਜੰਤ ਉਪਾਏ ਤਾਂ ਕਾਰਜਿਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤਬੰਤਾ ਕੋਏ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ। ਊਡੇ ਊਡ ਆਵੈ ਸੈ ਕੋਸਾਂ ਤਿਸ ਪਾਛੈ ਵਚਰੇ ਛਰਿਆ। ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਦਾਨ ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਏਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮ ਅਗਮ ਅਪਾਰਾ। ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰਿ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਾਟ ਘੜੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ। ਇਕ ਦਾਤੇ ਇਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ। ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨੇਕ ਅਨੇਕ ਅਨੰਤਾ।
ਤੇਰੀ ਅਨਕ ਕਰੈ ਹਰ ਪੂਜਾ ਜੀ, ਤਬ ਤਾਪੈ ਜਪੇ ਬੇਅੰਤਾ। ਤੇਰੇ ਅਨੇਕ ਪੜੈ ਬੋ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵੈ ਮੇਰੇ ਹਰਿ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੂੰ ਪਾਵੈ ਸੋਈ ਥੀਸੀ। ਜੋ ਤੂੰ ਦੇਹ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੋ ਕਿਰਪਾ ਕਰੇ ਤਿਨ ਅੰਮ੍ਰਿਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ। ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾਏ ਸੋਈ ਜਨ ਜਾਣੈ। ਹਰ ਗੁਣ ਸਦ ਹੀ ਆਖ ਵਖਾਨੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਸਹਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰਣ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤੈ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਨਬਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਕਵਿਓ ਬਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਬੂ, ਆਪ ਹਾਥ ਦੈ ਮੋਹਿ ਬਚਾਵੋ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੇ ਕਰਿਐ, ਸਭ ਬੈਰਨ ਕੋ ਆਜ ਸੰਗਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਛਾੜ ਕੋਈ ਅਵਰ ਨਾ ਧਿਆਊ, ਜੋ ਬਰ ਚਾਹੂੰ ਸੋ ਤੁਮ ਤੇ ਪਾਊਂ। ਸੇਵਕ ਸਿੱਖ ਹਮਾਰੇ ਧਾਰੀਐ, ਚੁਨ ਚੁਨ ਸ਼ਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਝੇ ਉਬਰੀਐ, ਮਰਨ ਕਾਲ ਕਾ ਤਰਾਸ ਨਿਵਰੀਐ। ਹੋ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸ ਤੁਜੋ ਕਰਿਓ ਰੱਛਾ। ਰਾਖ ਲਿਓ ਮੋਇ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ।
ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਜਬਨ ਕਾਲ ਜੋਗੀ ਸ਼ਿਵ ਕੀਓ, वेद राज ब्रह्मा जू थियो। जवन काल सब लोक सवारा, नमस्कार है ताए हमारा। जवन काल सब जगत बनायो, देव दैत जछन उपजायो। आदि अंत कै अवतारा, सोई गुरु समझियो हमारा। नमस्कार तिसी को हमारी, सकल प्रजा जिन आप सवारी। शिवकन को शिवगुण सुख दियो, शत्रन को पलमो बद कियो। घाट घट के अंतर की जानत, भले बुरे की पीर पछानत। चींटी ते कुंतरिया स्थूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछाणै, घट घट के पट पट की जाणै। जब उद कर करा करतारा, प्रजा धरत तब देह अपारा। जब या करख करत हो कब हूँ, तुम मैं मिलत दे तर सब हूँ। जेते बदन श्रेष्ठ सब धारै, आपे अपनी बूझ उचारै। तुम सब ही ते रहत निरालम, जानत वेद भेद अरियालम। निरंकार निरवकार निरलंब, आद अनील अनाद असंभ। ताका मूढ़ उचारत भेदां, जाको पेव न पावत बेदां। ताको कर पाहन अनुमानित, महामूढ़ कस भेद न जानत। महादेव को कैत सदा शिव, निरंकार का चिन्हत नह भेव। आप अपनी बुध है जेती, बरनत भिन्न भिन्न तो है तेती। तुमरा लखा न जाए पसारा, कह बिद सजा प्रथम संसारा। एक रूप अनूप स्वरूपा, रंक भयो राव के भूपा। अंडज जेरज सेतज कीनी, उतबुज खान बहुरच दीनी। कहो फुल राजा हो बैठा, कहो सिमट प्यो शंकरी कैठा। सगरी सृष्ट दिखाए चंपव, आद जुगाद स्वरूप स्वयंभव। अब रक्षा मेरी तुम करो, सेखु बार सिख संगरो। दुष्ट जिते उठवद उत्पाता, सकल मलेच करो रण घाता। जे आस्तु तब शरणी परे, तिनके दुष्ट दुखित है मरे। पुरख जवन पग परे तिहारे, तिनके तुम संकट सब टारे। जो कल को एक बार ते आए हैं, ताके काल निकट नहीं आए हैं। रक्षा हुए ताए सब काला, दुष्ट अरिष्ट टरे तत्काला। कृपा दृष्ट तन जाए निहर हो, ताके ताप तनक मोह हर हो। रिद्ध सिद्ध कर्मो सब होई, दुष्ट छा छव सकै न कोई। एक बार जिन तुम्हें सवारा, काल फांसते ताहे उबारा। जिन नर नाम तिहारो कहा, दर्द दुष्ट दोख ते रहा। खड़ केत मैं शरण तिहारी, आप हाथ दे लिहो उबारी। सर्ब ठोर मोह सहाई, दुष्ट दोख ते लिहो बचाई। सवैया पाए गहे जब ते तुमरे, तब ते को आँख तरे नहीं आनियो। राम रहीम पुराण कुरान, अनेक है मत एक ना मान्यो। सिमरत शास्त्र वेद सबैबो, भेद कह हम एक ना जानियो। श्री असपान कृपा तुमरी कर, मैं ना कहो सब तुहे बखानियो। दोहरा सगल द्वार को छाड़ कै गयो तुहारो द्वार। बाहे गहे की लाज अस, गोबिंद दास तुहार। राम कली महला तीजा, आनंद इक ओंकार सतगुरु प्रसाद। आनंद पिया मेरी माए, सतगुरु मैं पाया। सतगुर तां पाया सहज सेती, मन वजियां बाधाइयां। राग रतन परवार परियां, शब्द गावन आइयां। शब्दों तां गावो हरि केरा, मन जिनी वसाया। कह नानक आनंद होआ, सतगुरु मैं पाया।
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗਲਾਂ ਸਮਰਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਤੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮੇ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬੇਟੋਂ। ਜਿਸ ਦੀਆਂ ਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਪਾਗੈ। ਘਰ ਸੁਪਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਆਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹ ਜਾਈ, ਨਿਤ ਨਿਤ ਰਾਖੁਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕਿਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਤੋਂ ਹੁਣੇ ਹੀ ਸ਼ਾਮ ਦੀ ਸੋਦਾ ਰਹਿ ਰਾਸ ਜੀ ਦੀ ਬਾਣੀ ਸਰਵਣ ਕੀਤੀ ਹੈ। ਹੁਣ ਆਪ ਜੀ ਨੂੰ ਗੁਰੂ ਘਰ ਦਾ ਹਜ਼ੂਰੀ ਜੱਥਾ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਜੰਮੂ ਵਾਲੇ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ, ਔਰ ਇੱਕ ਸ਼ਬਦ ਦੀ ਹਾਜ਼ਰੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਹੁਣੀ ਭਰਨਗੇ। ਉਹਨਾਂ ਤੋਂ ਉਪਰੰਤ ਠੀਕ 7 ਤੋਂ 8 ਵਜੇ ਤੱਕ ਸਾਡੇ ਪਾਸ ਸਿੱਖ ਕੌਮ ਦੇ ਵਿਦਵਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਸਾਡੇ ਪਾਸ ਤਕਰੀਬਨ 1 ਮਹੀਨੇ ਵਾਸਤੇ ਆਏ ਹੋਏ ਨੇ। ਉਹ ਆਪ ਜੀ ਨੂੰ 1 ਘੰਟੇ ਵਾਸਤੇ ਕਥਾ ਸਰਵਣ ਕਰਾਉਣਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਜ਼ਰੂਰੀ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਉਸ ਦਾ ਉਦਘਾਟਨ 7 ਜੁਲਾਈ ਦਿਨ ਐਤਵਾਰ ਨੂੰ ਹੋਵੇਗਾ। 5 ਤਰੀਕ ਨੂੰ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਸਮੁੱਚੀਆਂ ਸੰਗਤਾਂ ਵੱਲੋਂ ਰਖਾਏ ਜਾਣਗੇ, ਔਰ ਐਤਵਾਰ ਨੂੰ ਉਹਨਾਂ ਦੇ ਭੋਗ ਪਾਏ ਜਾਣਗੇ। ਉਹਨਾਂ ਤੋਂ ਉਪਰੰਤ ਕੈਲੀਫੋਰਨੀਆ ਦੇ ਸਮੁੱਚੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਉਹ ਇੱਥੇ ਸ਼ਮੂਲੀਅਤ ਕਰਨਗੀਆਂ।
ਦੂਸਰੀ ਬੇਨਤੀ ਹੈ ਕਿ ਆਉਣ ਵਾਲੇ ਹਫ਼ਤੇ ਸ਼ੁੱਕਰਵਾਰ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਰਜਿੰਦਰ ਸਿੰਘ ਜੀ ਚੀਮਾ, ਬੱਚੀ ਕਰਮਜੀਤ ਕੌਰ ਚੀਮਾ, ਉਹਨਾਂ ਵੱਲੋਂ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਗੁਰੂ ਘਰ, ਔਰ ਐਤਵਾਰ ਨੂੰ ਭੋਗ ਪੈਣਗੇ। ਔਰ 2 ਪ੍ਰੋਗਰਾਮ 15 ਜੂਨ ਨੂੰ ਜਿਹੜੇ ਉਹ ਬਾਹਰ ਆਮ ਸੰਗਤ ਦੇ ਘਰਾਂ ਦੇ ਵਿੱਚ ਪ੍ਰੋਗਰਾਮ ਨੇ ਉਹ ਹੋਣਗੇ। ਸੋ ਅਗਲੇ ਹਫ਼ਤੇ ਜਰਨੈਲ ਸਿੰਘ ਜੀ ਸੰਘੇੜਾ ਪਰਿਵਾਰ ਵੱਲੋਂ ਪ੍ਰੋਗਰਾਮ ਰਖਾਏ ਗਏ ਨੇ। ਸਾਡੀ ਅਰਦਾਸ ਹੈ ਸੱਚੇ ਪਾਤਸ਼ਾਹ ਸਾਰੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ, ਔਰ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਤੋਂ ਵੱਧ ਪ੍ਰੋਗਰਾਮ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਵਿਖੇ ਬੁੱਕ ਕਰਵਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਔਰ ਚੇਚੇ ਤੌਰ ਦੇ ਉੱਤੇ 15 ਜੂਨ ਨੂੰ ਜੋ ਸੈਨ ਫਰਾਂਸਿਸਕੋ ਵਿਖੇ 1984 ਦਾ ਜੋ ਸਾਕਾ ਹੋਇਆ ਸੀ, ਉਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਸਮੂਹ ਗੁਰੂ ਘਰਾਂ ਵੱਲੋਂ ਇੱਕ ਰੈਲੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਕੀਰਤਨੀ ਜਥੇ, ਕਥਾਵਾਚਕ ਅਤੇ ਬਾਹਰੋਂ ਆਏ ਹੋਏ ਪੰਥਕ ਬੁਲਾਰੇ ਜਿਹੜੇ ਨੇ ਉਹ ਵਿਚਾਰ ਰੱਖ ਰਹੇ ਨੇ। ਹਰ ਇੱਕ ਗੁਰੂ ਘਰ ਤੋਂ ਸੰਗਤਾਂ ਬੱਸਾਂ ਰਾਹੀਂ, ਕਾਰਾਂ ਰਾਹੀਂ ਪਹੁੰਚ ਰਹੀਆਂ ਨੇ। ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਤੋਂ ਵੀ ਸੰਗਤਾਂ ਜਾਣਗੀਆਂ। ਸੋ ਆਪ ਸਮੇਤ ਪਰਿਵਾਰਾਂ ਸੈਨ ਫਰਾਂਸਿਸਕੋ ਵਿਖੇ 15 ਜੂਨ ਨੂੰ ਪਹੁੰਚ ਕੇ ਉਸ ਰੈਲੀ ਦਾ ਹਿੱਸਾ ਬਣੋ। ਮੈਂ ਪੰਜਾਬੀ ਰੇਡੀਓ USA ਹਰਜੋਤ ਸਿੰਘ ਜੀ ਖਾਲਸਾ ਹੋਣਾ ਦਾ ਅਚੇਚੇ ਤੌਰ 'ਤੇ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਲਗਾਤਾਰ 7 ਜੁਲਾਈ ਤੱਕ ਜਿਹੜੇ ਸ਼ਾਮਾਂ ਦੇ ਪ੍ਰੋਗਰਾਮ ਨੇ ਉਹ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਵੱਲੋਂ ਦੇਣੇ ਨੇ। ਅਰਦਾਸ ਹੈ ਸੱਚੇ ਪਾਤਸ਼ਾਹ ਇਸ ਅਦਾਰੇ ਨੂੰ ਚੜ੍ਹਦੀ ਕਲਾ ਬਖਸ਼ੇ, ਦਿਨ ਦੁੱਗਣੀ ਔਰ ਰਾਤ ਚੌਗੁਣੀ ਤਰੱਕੀ ਬਖਸ਼ੇ। ਆਓ ਹੁਣ ਕੁਝ ਸਮੇਂ ਲਈ ਆਪਾਂ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਸਾਹਿਬ ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ।
ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ। ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ। ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤ। ਰਣਵਤ ਨਾਨਕ ਹੁਕਮ ਪਛਾਨੈ, ਰਣਵਤ ਨਾਨਕ ਹੁਕਮ ਪਛਾਨੈ। ਸੁਖ ਹੋਵੇ ਦਿਨ ਰਾਤ, ਸੁਖ ਹੋਵੇ ਦਿਨ ਰਾਤੀ। ਸੁਖ ਹੋਵੇ ਦਿਨ ਰਾਤੀ। ਸੁਖ ਹੋਵੇ ਦਿਨ ਰਾਤੀ। ਸੁਖ ਹੋਵੇ ਦਿਨ ਰਾਤੀ। ਜੀੜਾ ਅਗਨ ਬਰਾਬਰ ਤਪੈ, ਜੀੜਾ ਅਗਨ ਬਰਾਬਰ ਤਪੈ। ਪੀਤਰ ਵਗੈ ਕਾਤੀ, ਪੀਤਰ ਵਗੈ ਕਾਤੀ। ਰਣਵਤ ਨਾਨਕ ਹੁਕਮ ਪਛਾਨੈ, ਰਣਵਤ ਨਾਨਕ ਹੁਕਮ ਪਛਾਨੈ। ਸੁਖ ਹੋਵੇ ਦਿਨ ਰਾਤ, ਸੁਖ ਹੋਵੇ ਦਿਨ ਰਾਤੀ। ਸੁਖ ਹੋਵੇ ਦਿਨ ਰਾਤੀ। ਸੁਖ ਹੋਵੇ ਦਿਨ ਰਾਤੀ। ਸੁਖ ਹੋਵੇ ਦਿਨ ਰਾਤੀ।
ਨਾਨਕ ਹੁਕਮ ਪਛਾਨੈ, ਧੰਨਵਤ ਨਾਨਕ ਹੁਕਮ ਪਛਾਨੈ। ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ। ਮੇਰੇ ਸਾਹਿਬਾ, ਮੇਰੇ ਸਾਹਿਬਾ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ। ਪ੍ਰਣਵਤ ਨਾਨਕ ਹੁਕਮ ਪਛਾਨੈ, ਧੰਨਵਤ ਨਾਨਕ ਹੁਕਮ ਪਛਾਨੈ। ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ। केते रुख बिरख हम कीने, केते पशु उपाए, केते केते नाग कुली में आए, केते नाग कुली में आए, केते पंखे उड़ाए। प्रणवत नानक हुक्म पछानै, प्रणवत नानक हुक्म पछानै। सुख होवे दिन राती, सुख होवे दिन राती, सुख होवे दिन राती, सुख होवे दिन राती, सुख होवे दिन राती। हट पटन बेज नंदर पलने, कर चोरी कर आवे, कर चोरी कर अगो देखे पिछों देखे, तुझ ते कहाँ छुपावे। तीरथ हम नवखंड देखे, हट पटन बाजारा, लेके तकड़ी तोलन लगा, लेके तकड़ी तोलन लगा। काट ही मैं वणजारा, जेता समुंदर सागर नीर परेया, तेते औगन हमारे, तेते औगन हमारे। दया करो किछ मेहर उपावो, दया करो
ਪੱਥਰ ਤਾਰੇ, ਡੁੱਬਦੇ ਪੱਥਰ ਤਾਰ, ਧੰਨਵਤ ਨਾਨਕ ਹੁਕਮ ਪਛਾਨੈ, ਧੰਨਵਤ ਨਾਨਕ ਹੁਕਮ ਪਛਾਨੈ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤ। ਧੰਨਵਤ ਨਾਨਕ ਹੁਕਮ ਪਛਾਨੈ, ਧੰਨਵਤ ਨਾਨਕ ਹੁਕਮ ਪਛਾਨੈ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਲੀ ਸੰਪੂਰਨ ਥਿਆਰਾ, ਜੋਤੀ ਜੋਤ ਰਲੀ ਸੰਪੂਰਨ ਥਿਆਰਾ, ਸੂਰਜ ਕਿਰਨ ਮਿਲੇ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆਰਾ, ਜਲ ਕਾ ਜਲ ਹੁਆਰਾ, ਜੋਤੀ ਜੋਤ ਰਲੀ ਸੰਪੂਰਨ ਥਿਆਰਾ, ਜੋਤੀ ਜੋਤ ਰਲੀ ਸੰਪੂਰਨ ਥਿਆਰਾ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ, ਪ੍ਰਭ ਬਿਨਾ ਨਹੀਂ ਜਾਣੀਐ, ਪ੍ਰਭ ਬਿਨਾ ਨਹੀਂ ਜਾਣੀਐ, ਜੋਤੀ ਜੋਤ ਰਲੀ ਸੰਪੂਰਨ ਥਿਆਰਾ, ਜੋਤੀ ਜੋਤ ਰਲੀ
ਸੰਪੂਰਨ ਥਿਆਰਾ ਸੂਰਜ ਕਿਰਨ ਮਿਲੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆਰਾ ਜਲ ਕਾ ਜਲ ਹੁਆਰਾ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬਿਨਵੰਤ ਨਾਨਕ ਸੇਈ ਜਾਣੈ ਜਿਨੀ ਹਰ ਰਸ ਪੀਆ ਜਿਨੀ ਹਰ ਰਸ ਪੀਆ ਜਿਨੀ ਹਰ ਰਸ ਪੀਆ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਸੂਰਜ ਕਿਰਨ ਮਿਲੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆਰਾ ਜਲ ਕਾ ਜਲ ਹੁਆਰਾ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਸੰਪੂਰਨ ਥਿਆਰਾ ਸੰਪੂਰਨ ਥਿਆਰਾ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ। ਆਓ ਅਗਲਾ ਸਮਾਂ ਆਪ ਜੀ ਨੂੰ ਗੁਰੂ ਘਰ ਦੇ ਸ੍ਰੀ ਸਕੱਤਰ ਸਰਦਾਰ ਜਸਵੰਤ ਸਿੰਘ ਹੁੱਡੀ ਸਾਹਿਬ ਦੱਸਣਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰੂ ਘਰ ਦਾ ਹਜ਼ੂਰੀ ਜੱਥਾ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਹੋਣੀ, ਜਿਨ੍ਹਾਂ ਨੇ ਇੱਕ ਸ਼ਬਦ ਦੀ ਹਾਜ਼ਰੀ ਲਵਾਈ ਹੈ। ਆਓ ਹੁਣ ਸਾਡੇ ਪਾਸ ਬਹੁਤ ਹੀ ਸਤਿਕਾਰਯੋਗ ਵੀਰ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਆਪ ਜੀ ਨੂੰ ਤਕਰੀਬਨ 1 ਘੰਟੇ ਵਾਸਤੇ ਕਥਾ ਸਰਵਣ ਕਰਾਉਣਗੇ। ਔਰ ਬੇਨਤੀ ਹੈ ਕਿ ਕੱਲ੍ਹ ਅਤੇ ਪਰਸੋਂ ਬੁੱਧ ਅਤੇ ਵੀਰਵਾਰ ਨੂੰ ਭਾਈ ਸਾਹਿਬ ਜੀ ਗੁਰੂ ਘਰ ਫਰੀਮੌਂਟ ਵਿਖੇ ਕਥਾ ਕਰਨਗੇ। ਉਸ ਤੋਂ ਉਪਰੰਤ ਸ਼ੁੱਕਰਵਾਰ ਤੋਂ ਲਾ ਕੇ 7 ਜੁਲਾਈ ਤੱਕ ਇਸ ਗੁਰੂ ਘਰ ਹਰ ਰੋਜ਼ ਸ਼ਾਮਾਂ ਨੂੰ 7 ਤੋਂ 8 ਵਜੇ ਤੱਕ ਕਥਾ ਕਰਿਆ ਕਰਨਗੇ। ਔਰ ਬਹੁਤ ਹੀ ਵਿਦਵਾਨ ਨੇ। ਆਪ ਜੀ ਨੂੰ ਬੇਨਤੀ ਹੈ, ਜਿਵੇਂ ਆਪ ਜੀ ਨੇ ਉਤਸ਼ਾਹ ਦਿਖਾਇਆ ਹੈ, ਹੋਰ ਵੀ ਘਰ ਬੈਠੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ, ਜਿਸ ਨੂੰ ਇੱਥੋਂ ਦੀਆਂ ਸੰਗਤਾਂ ਬਹੁਤ ਲੰਮੇ ਸਮੇਂ ਤੋਂ ਉਡੀਕ ਕਰਦੀਆਂ ਸਨ ਕਿ ਇੱਥੇ ਵੀ ਇੱਕ ਗੁਰੂ ਦਾ ਸੋਹਣਾ ਘਰ ਬਣੇ, ਸੋ ਗੁਰਦੁਆਰਾ ਸਾਹਿਬ ਕੰਪਲੀਟ ਹੋ ਗਿਆ ਹੈ। ਔਰ ਇਸ ਦਾ ਉਦਘਾਟਨ ਜਿਹੜਾ ਹੈ ਉਹ 7 ਜੁਲਾਈ ਦਿਨ ਐਤਵਾਰ ਨੂੰ ਕੀਤਾ ਜਾਵੇਗਾ।
5 ਜੁਲਾਈ ਸ਼ੁੱਕਰਵਾਰ ਨੂੰ ਸਮੁੱਚੀਆਂ ਸੰਗਤਾਂ ਵੱਲੋਂ ਸਾਂਝੇ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਔਰ ਐਤਵਾਰ ਨੂੰ ਭੋਗ ਪੈਣਗੇ। ਆਪ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਲਗਾਤਾਰ 1 ਮਹੀਨਾ ਇਸ ਗੁਰੂ ਘਰ ਵਿਖੇ ਇਵੇਂ ਹੀ ਪ੍ਰੋਗਰਾਮ ਚੱਲਣਗੇ। ਸੋ ਆਪ ਜੀ ਨੂੰ ਬੇਨਤੀ ਹੈ ਸਮੇਤ ਪਰਿਵਾਰਾਂ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਆਉਣ ਵਾਲੇ ਹਫ਼ਤੇ ਦੇ ਪ੍ਰੋਗਰਾਮ ਜਿਹੜੇ ਨੇ ਉਹ ਸ਼ੁੱਕਰਵਾਰ ਨੂੰ 14 ਤਰੀਕ ਨੂੰ ਰਜਿੰਦਰ ਸਿੰਘ ਜੀ ਚੀਮਾ, ਬੱਚੀ ਕਰਮਪਾਲ ਕੌਰ ਚੀਮਾ, ਉਹਨਾਂ ਵੱਲੋਂ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਔਰ ਐਤਵਾਰ 16 ਤਰੀਕ ਨੂੰ ਭੋਗ ਪੈਣਗੇ। ਔਰ ਸ਼ਨੀਵਾਰ 15 ਜੂਨ ਨੂੰ ਅਵਤਾਰ ਸਿੰਘ ਜੀ ਹਲਿਸਟਰ, ਉਹਨਾਂ ਦੇ ਗ੍ਰਹਿ ਵਿਖੇ ਪ੍ਰੋਗਰਾਮ ਗੁਰੂ ਘਰ ਵੱਲੋਂ ਹੈ ਔਰ ਬੋਵੀ ਦਸਾਂਝ ਜੀ ਮਲਪੀਟਸ ਵਿਖੇ ਉਹਨਾਂ ਦੇ ਗ੍ਰਹਿ ਵਿਖੇ ਗੁਰੂ ਘਰ ਵੱਲੋਂ ਪ੍ਰੋਗਰਾਮ ਨੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਆਪ ਜੀ ਦਾ ਉਤਸ਼ਾਹ ਹੈ, ਜਿਵੇਂ ਗੁਰੂ ਘਰ ਪ੍ਰੋਗਰਾਮ ਬੁੱਕ ਹੋ ਰਹੇ ਨੇ, ਆਪ ਜੀ ਨੂੰ ਬੇਨਤੀ ਹੈ ਕਿ ਆਓ ਇਸ ਸੋਹਣੇ ਬਣੇ ਹੋਏ ਗੁਰੂ ਘਰ ਦੇ ਵਿੱਚ ਆਪਾਂ ਵੀ ਪ੍ਰੋਗਰਾਮ ਬੁੱਕ ਕਰਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਸੋ ਫਿਰ ਦੁਬਾਰਾ ਬੇਨਤੀ ਹੈ ਕਿ 7 ਜੁਲਾਈ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਉਸ ਦਾ ਉਦਘਾਟਨ ਹੋਵੇਗਾ। ਆਪ ਜੀ ਨੂੰ ਬੇਨਤੀ ਹੈ ਕਿ ਕਿਸੇ ਵੀ ਪਰਿਵਾਰ ਨੇ ਲੰਗਰਾਂ ਦੀ ਸੇਵਾ ਲੈਣੀ ਹੈ, ਅਖੰਡ ਪਾਠ ਸਾਹਿਬ ਕਰਾਉਣੇ ਨੇ, ਸਹਿਜ ਪਾਠ ਕਰਾਉਣੇ ਨੇ, ਸੁਖਮਨੀ ਸਾਹਿਬ ਜੀ ਦੇ ਪਾਠ ਕਰਾਉਣੇ ਨੇ, ਉਹ ਜ਼ਰੂਰ ਹੀ ਗੁਰੂ ਘਰ ਦੇ ਕਿਸੇ ਵੀ ਪ੍ਰਬੰਧਕ ਵੀਰ ਨੂੰ ਜਾਂ ਰਾਗੀ ਸਿੰਘਾਂ ਨੂੰ ਆਪਣਾ ਨਾਂ ਲਿਖਾਓ, ਤਾਂ ਕਿ ਆਪਾਂ ਇਸ ਗੁਰੂ ਘਰ ਨੂੰ ਬਹੁਤ ਹੀ ਪ੍ਰੇਮ ਪਿਆਰ ਦੇ ਨਾਲ ਚਲਾ ਸਕੀਏ ਔਰ ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇ ਸਕੀਏ। ਇਸ ਗੁਰੂ ਘਰ ਦੇ ਵਿੱਚ ਹਰ ਰੋਜ਼ ਤਕਰੀਬਨ ਜੋ ਸਾਡੇ ਬੰਦੀ ਸਿੰਘ ਨੇ, ਉਹਨਾਂ ਦੀ ਜਿਹੜੀ ਰਿਹਾਈ ਲਈ ਅਰਦਾਸ ਹੁੰਦੀ ਹੈ। ਔਰ ਅਖੀਰ ਦੇ ਵਿੱਚ ਬੇਨਤੀ ਹੈ ਕਿ 15 ਜੂਨ ਨੂੰ ਸੈਨ ਫਰਾਂਸਿਸਕੋ ਵਿਖੇ 1984 ਦੇ ਸੰਘਰਸ਼ ਦੇ ਸੰਬੰਧ ਦੇ ਵਿੱਚ ਸਮੁੱਚੇ ਗੁਰੂ ਘਰਾਂ ਵੱਲੋਂ, ਸੰਗਤਾਂ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ ਇੱਕ ਸਾਂਝੀ ਰੈਲੀ ਕੀਤੀ ਜਾ ਰਹੀ ਹੈ ਔਰ ਹਰੇਕ ਗੁਰੂ ਘਰ ਦੇ ਵਿੱਚੋਂ ਬੱਸਾਂ ਆ ਰਹੀਆਂ ਨੇ, ਸੰਗਤਾਂ ਆ ਰਹੀਆਂ ਨੇ ਔਰ ਉਸ ਪ੍ਰੋਗਰਾਮ ਦੇ ਵਿੱਚ ਵੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਜਿਹੜੇ ਨੇ ਤਕਰੀਬਨ 20 ਮਿੰਟ ਹਾਜ਼ਰੀ ਲਵਾਉਣਗੇ। ਸੋ ਆਪ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ 15 ਜੂਨ ਨੂੰ ਸੈਨ ਫਰਾਂਸਿਸਕੋ ਵਿਖੇ ਪਹੁੰਚ ਕੇ ਆਪਾਂ ਵੀ ਆਪਣੇ ਫਰਜ਼ ਅਦਾ ਕਰੀਏ ਜੀ। ਆਓ ਹੁਣ 1 ਘੰਟੇ ਵਾਸਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਦੀ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਾਕ ਦਿਲਾਂ ਦੀ ਜਗਦੀ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਵਿੱਚ ਜੁੜ ਮਿਲ ਬੈਠ ਗੁਰੂ ਘਰ ਦੇ ਪਿਆਰੇ ਸਤਿਕਾਰੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਨ ਵਾਲੇ ਕੀਰਤਨੀਏ ਭਾਈ ਹਰਪ੍ਰੀਤ ਸਿੰਘ ਜੀ, ਸਨਮਾਨਯੋਗ ਗਿਆਨੀ ਸੁਖਦੇਵ ਸਿੰਘ ਜੀ, ਉਹਨਾਂ ਪਾਸੋਂ ਗੁਰਬਾਣੀ ਦੇ ਪਾਵਨ ਬਚਨ ਸਰਵਣ ਕੀਤੇ ਨੇ। ਸਤਿਗੁਰੂ ਜੀ ਮਿਹਰ ਕਰੇ ਇਹ ਬਚਨ ਅਸੀਂ ਸਮਝ ਕੇ ਜੀਵਨ ਵਿੱਚ ਧਾਰਨ ਕਰ ਸਕੀਏ। ਕਰੋ ਕਿਰਪਾ। ਵਿਚਾਰ ਦੀ ਸ਼ੁਰੂਆਤ ਕਰੀਏ। ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਇਤਿਹਾਸ ਵਿੱਚ ਆਪਾਂ ਇਹ ਵਿਚਾਰਿਆ ਸੀ ਵੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਮਾਤ ਭਾਨੀ ਦੀ ਕੁੱਖੋਂ ਗੁਰੂ ਰਾਮਦਾਸ ਜੀ ਦੇ ਘਰ ਹੋਇਆ। ਸ਼ੁਰੂਆਤ ਵਿੱਚ ਹੀ ਗੁਰਬਾਣੀ ਵਾਲਾ ਮਾਹੌਲ ਸੀ, ਉਸੇ ਤਰ੍ਹਾਂ ਦਾ ਜੀਵਨ ਢਲ ਗਿਆ। ਇੱਕ ਗੱਲ ਪੱਕੇ ਤੌਰ 'ਤੇ ਬੰਨ੍ਹ ਲਈ,
ਵੀ ਗੁਰੂ ਜੀ ਦੇ ਘਰ ਅਗਰ ਕਿਸੇ ਨੇ ਕੋਈ ਪਦਵੀ ਹਾਸਲ ਕੀਤੀ ਹੈ, ਉਹ ਕਿਸੇ ਟਿਕਾਣੇ 'ਤੇ ਪਹੁੰਚਿਆ ਹੈ, ਤਾਂ ਉਹਦੇ ਪਿੱਛੇ ਲਗਨ, ਭਰੋਸਾ, ਸੇਵਾ ਇੱਕ ਬੜਾ ਵੱਡਾ ਮਹਾਨ ਕਾਰਜ ਹੈ। ਇਹਦੇ ਵਿੱਚ ਚਲਾਕੀਆਂ ਕੰਮ ਨਹੀਂ ਆਉਣੀਆਂ। ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹ ਗੱਲ ਪੱਲੇ ਬੰਨ੍ਹ ਲਈ ਤੇ ਉਵੇਂ ਦੀ ਹੀ ਭਾਵਨਾ ਬਣਾ ਕੇ ਗੁਰੂ ਘਰ ਦੀ ਸੇਵਾ ਕਰਦੇ ਰਹੇ। ਭਾਈ ਸ਼ਿਹਾਰੀ ਮੱਲ ਜੀ ਲਾਹੌਰ ਤੋਂ ਆਏ ਨੇ, ਉਹਨਾਂ ਦੇ ਬੇਟੇ ਦੀ ਸ਼ਾਦੀ ਹੈ। ਬਾਬਾ ਪ੍ਰਿਥੀ ਚੰਦ ਵੀ ਮੁੱਕਰ ਗਏ, ਬਾਬਾ ਮਹਾਦੇਵ ਵੀ ਮੁੱਕਰ ਗਏ, ਪਰ ਗੁਰੂ ਅਰਜਨ ਪਾਤਸ਼ਾਹ ਜੀ ਚੱਲੇ ਨੇ। ਮਾਤ ਭਾਨੀ ਕੋਲੋਂ ਪਿਆਰ ਲੈ ਰਹੇ ਨੇ ਤੇ ਇੱਥੋਂ ਆਪਾਂ ਕੱਲ੍ਹ ਲੜੀ ਛੱਡੀ ਸੀ, ਇੱਥੋਂ ਹੀ ਸ਼ੁਰੂ ਕਰਨ ਲੱਗਾ। ਗੋਇੰਦਵਾਲ ਸਾਹਿਬ ਦੀ ਧਰਤੀ ਹੈ, ਜਿੱਥੇ ਗੁਰੂਆਂ ਦੀ ਰਿਹਾਇਸ਼ ਸੀ। ਉੱਥੇ ਮਾਤਾ ਭਾਨੀ ਜੀ ਆਪਣੇ ਪੁੱਤ ਨੂੰ ਅਸੀਸਾਂ ਦੇ ਰਹੇ ਨੇ। ਕਹਿਣ ਲੱਗੇ, ਪੁੱਤਰ ਸ਼ਾਬਾਸ਼, ਗੁਰੂ ਘਰ ਵਿੱਚ ਨਾ ਤਾਂ ਇਸ ਗੱਲ ਦੀ ਕੋਈ ਮਹਾਨਤਾ ਵੀ ਕੋਈ ਬਹੁਤ ਅਮੀਰ ਹੈ, ਨਾ ਇਸ ਗੱਲ ਦੀ ਮਹਾਨਤਾ ਵੀ ਕੋਈ ਗੁਰੂ ਦਾ ਪੁੱਤਰ ਹੈ। ਇਸ ਘਰ 'ਚ ਕੋਈ ਮਹਾਨਤਾ ਹੈ ਵੀ ਕਿਸੇ ਦਾ ਜੀਵਨ ਕਿੰਨਾ ਕੁ ਪ੍ਰੇਮ ਭਾਵਨਾ ਦੇ ਨਾਲ ਗੁਰੂ ਘਰ ਦੀ ਸੇਵਾ ਕਰਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਨੂੰ ਆਖਿਆ ਵੀ ਪੁੱਤਰ, ਬਹੁਤ ਵਧੀਆ ਰਾਹ 'ਤੇ ਤੁਰਨ ਲੱਗੇ ਹੋ। ਇਹ ਹੁਕਮ ਰਜ਼ਾਈ ਦਾ ਰਾਹ ਹੈ, ਇਹਦੇ 'ਤੇ ਮੁਸ਼ਕਲਾਂ ਤਾਂ ਥੋੜ੍ਹੀ ਜਿਹੀਆਂ ਬਣਦੀਆਂ ਨੇ, ਪਰ ਇਸ ਰਾਹ ਦੇ ਉੱਤੇ ਮਨੁੱਖ ਨਾਲ ਧੋਖਾ ਨਹੀਂ ਹੁੰਦਾ। ਗੁਰੂ ਅਰਜਨ ਪਾਤਸ਼ਾਹ ਜੀ ਮਾਤਾ ਜੀ ਕੋਲੋਂ ਅਤੇ ਪਿਤਾ ਜੀ ਕੋਲੋਂ ਆਗਿਆ ਲੈ ਕੇ ਉਹ ਲਾਹੌਰ ਚਲੇ ਗਏ। ਹੁਣ ਇਹ ਤਾਂ ਕੁਦਰਤੀ ਗੱਲ ਹੈ, ਮੇਰਾ ਖਿਆਲ ਹੈ ਸਮਝਣੀ ਆਪਾਂ ਨੂੰ ਔਖੀ ਨਹੀਂ ਹੋਣੀ ਚਾਹੀਦੀ ਵੀ ਗੁਰੂ ਰਾਮਦਾਸ ਜੀ ਦਾ ਪੁੱਤ ਹੋਵੇ ਤੇ ਲਾਹੌਰ ਉਹਨਾਂ ਦਾ ਦਾਦਕਾ ਘਰ ਹੋਵੇ। ਦਾਦਕਾ ਦਾ ਮਤਲਬ ਸਮਝਦੇ ਹੋ, ਆਪਣੇ ਠੇਠ ਪੰਜਾਬੀ ਦਾ ਸ਼ਬਦ ਹੈ। ਜਿਹੜਾ ਪਿਓ ਦਾ ਪਿੰਡ ਹੋਵੇ ਉਹ ਦਾਦਕਾ ਹੋ ਗਿਆ। ਦਾਦੇ, ਚਾਚੇ, ਤਾਏ ਸਾਰੇ ਉੱਥੇ ਹੀ ਨੇ। ਹੁਣ ਉੱਥੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਅੱਤ ਦਾ ਸਤਿਕਾਰ ਹੈ। ਕੋਈ ਆਪਣੇ ਘਰ ਬੁਲਾਉਂਦਾ, ਕੋਈ ਦੂਜੇ ਘਰ ਬੁਲਾਉਂਦਾ, ਬੇਅੰਤ ਪਿਆਰ ਸਤਿਕਾਰ ਹੈ, ਕਿਉਂਕਿ ਗੁਰੂ ਰਾਮਦਾਸ ਜੀ ਦਾ ਪੁੱਤਰ ਵੀ ਤੇ ਹੈ ਨਾ। ਬਹੁਤ ਵੱਡੀ ਮਹਾਨਤਾ ਸੀ। ਹੁਣ ਇੱਕ ਵਿਆਹ, ਦੂਜਾ ਸ਼ਹਿਰ ਨਵਾਂ ਲਾਹੌਰ। ਆਪਾਂ ਨਵੇਂ ਸ਼ਹਿਰ 'ਚ ਜਾਈਏ ਤਾਂ ਵੈਸੇ ਹੀ ਘੁੰਮਣ ਫਿਰਨ ਦਾ ਚਾਅ ਹੁੰਦਾ ਹੈ। ਇੱਕ ਤੀਜਾ ਪੱਖ ਵੀ ਗੁਰੂ ਰਾਮਦਾਸ ਜੀ ਦੇ ਪੁੱਤਰ ਤੇ ਥਾਂ ਥਾਂ 'ਤੇ ਅਦਬ ਸਤਿਕਾਰ, ਇਹਨਾਂ ਕੁਛ ਨਾਲ ਹੈ। ਪਰ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਨਾ ਤਾਂ ਲਾਹੌਰ ਸ਼ਹਿਰ ਪ੍ਰਭਾਵਿਤ ਕਰ ਸਕਿਆ ਤੇ ਨਾ ਹੀ ਉਹ ਵਿਆਹ ਦੀਆਂ ਖੁਸ਼ੀਆਂ ਪ੍ਰਭਾਵਿਤ ਕਰ ਸਕੀਆਂ। ਉਹਨਾਂ ਦਾ ਮਨ ਇੱਕੋ ਹੀ ਗੱਲ ਲਈ ਤੜਫਦਾ ਹੈ, ਔਰ ਉਹ ਤੜਫ ਉਹਨਾਂ ਦੇ ਮਨ ਵਿੱਚ ਗੁਰੂ ਦੇ ਦਰਸ਼ਨਾਂ ਦੀ ਹੈ। ਗੁਰੂ ਬਣਨ ਮਗਰੋਂ, ਇਹ ਗੱਲ ਚੇਤਾ ਰੱਖਿਓ, ਗੁਰੂ ਬਣਨ ਮਗਰੋਂ ਇਹ ਬਾਣੀ ਦੇ ਸ਼ਬਦ ਉਚਾਰੇ ਸੀ ਉਹਨਾਂ ਨੇ, ਲਾਹੌਰ ਦੀ ਉਸ ਹਾਲਤ ਨੂੰ ਦਿਮਾਗ ਵਿੱਚ ਰੱਖ ਕੇ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਚਾਤਰਿਕ ਇੱਕ ਪੰਛੀ ਦਾ ਨਾਂ ਹੈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ, ਤਸੱਲੀ ਹੁੰਦੀ ਨਹੀਂ। ਹੁਣ ਮੈਂ ਇੱਕ ਪਲ ਰੁਕਣ ਲੱਗਾ। ਮੇਰੇ ਸਮੇਤ ਕਈ ਐਸੇ ਹੋਣਗੇ ਜਿਹੜੇ ਜ਼ਿੰਦਗੀ ਦੀਆਂ ਮੁਸ਼ਕਿਲ ਘੜੀਆਂ ਵੇਲੇ ਗੁਰੂ ਅੱਗੇ ਅਰਦਾਸਾਂ ਕਰਨੇ। ਆਪਾਂ ਸਾਰੇ, ਮੈਂ ਵੀ ਉਹਨਾਂ 'ਚ ਹੈ, ਬੇਨਤੀਆਂ ਕਰਨੇ ਹੈ, ਤਰਲੇ ਕਰਦੇ ਹੈ, ਤੇ ਗੁਰੂ ਜੀ ਕਾਰਜ ਰਸ ਵੀ ਕਰਦੇ ਨੇ। ਹੁਣ ਹੈਰਾਨੀ ਦੀ ਗੱਲ ਹੈ ਵੀ ਜਦੋਂ ਲੋੜ ਪੈਂਦੀ ਹੈ ਉਦੋਂ ਤਾਂ ਅਸੀਂ ਗੁਰੂ ਜੀ ਦੇ ਤਰਲੇ ਕਰਨੇ ਆ। ਤੇ ਇੱਥੇ ਵੀ ਇਹਨਾਂ ਮੁਲਕਾਂ 'ਚ ਰਹਿੰਦੇ ਆ ਵੀ ਆਪਾਂ ਆਪਣੀ ਮਾਂ ਨੂੰ ਵੀ ਫੋਨ ਕਰਨੇ ਆ, ਪਿਓ ਨੂੰ ਵੀ ਕਰਨੇ ਆ, ਭੈਣ ਭਰਾਵਾਂ, ਸਕੇ ਸੰਬੰਧੀਆਂ, ਸੱਜਣ ਮਿੱਤਰਾਂ ਨੂੰ ਵੀ ਯਾਦ ਕਰਨੇ ਜਿਹੜੇ ਕਿਤੇ ਨਹੀਂ।
ਪਰ ਮੈਂ ਕੋਈ ਦੇਖਿਆ ਨਹੀਂ ਜਿਹੜਾ ਇੱਥੇ ਬੈਠ ਕੇ ਗੁਰੂ ਰਾਮਦਾਸ ਜੀ ਨੂੰ ਯਾਦ ਕਰੇ ਵੀ ਸਤਿਗੁਰੂ ਰੋਜੀ ਰੋਟੀ ਦੇ ਬਸ ਮੈਂ ਬੜੀ ਦੂਰ ਆ ਗਿਆ, ਵਿਦੇਸ਼ਾਂ 'ਚ ਆ ਗਿਆ, ਪਰ ਕਦੇ ਵਕਤ ਮਿਲਿਆ ਮੈਂ ਤੇਰੀ ਧਰਤੀ 'ਤੇ ਆਇਆ ਤੇ ਤੇਰੇ ਚਰਨਾਂ ਦੀ ਖਾਕ ਜ਼ਰੂਰ ਮਸਤਕ ਲਾਵਾਂਗਾ। ਆਪਣੇ ਮਨ ਵਿੱਚ ਉਹ ਭਾਵਨਾ ਨਹੀਂ ਹੁੰਦੀ। ਚਾਹੁੰਦੇ ਤਾਂ ਆਪਾਂ ਹਾਂ ਵੀ ਸਾਨੂੰ ਸਭ ਕੁਝ ਮਿਲੇ, ਪਰ ਜਦੋਂ ਗੁਰੂ ਜੀ ਕਹਿੰਦੇ ਨੇ ਵੀ ਪੁੱਤ ਤੂੰ ਸਿਰਫ ਯਾਦ ਰੱਖ ਲੈ, ਇੱਕ ਰੱਬੀ ਯਾਦ ਵਿੱਚ ਹੀ ਸਭ ਕੁਝ ਤੈਨੂੰ ਮਿਲ ਜਾਏਗਾ। ਜਾਂ ਕਹਿ ਸਿਮਰਨ ਸਭ ਕੁਛ ਪਾਈਐ, ਬਿਰਥੀ ਕਾਲ ਨਾ ਜਾਈ, ਤਿਸ ਪ੍ਰਭ ਤਿਆਗ ਅਬਰ ਕਤ ਰਾਚੋ, ਜੋ ਸਾਹਮਣੇ ਰਿਹਾ ਸਮਾਈ। ਅਸੀਂ ਉਹ ਤੋਂ ਭੁੱਲ ਜਾਂਦੇ ਹਾਂ, ਵਕਤ ਬੀਤ ਗਿਆ ਤੇ ਅਸੀਂ ਭੁੱਲ ਗਏ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਕੋਲ ਸਭ ਕੁਝ ਹੈ, ਕਿਹੜੀ ਚੀਜ਼ ਦੀ ਕਮੀ ਹੈ? ਅਗਰ ਮਨ ਤੜਫਦਾ ਹੈ, ਉਹ ਪਿਓ ਲਈ ਵੀ ਨਹੀਂ ਤੜਫਦਾ, ਮਾਂ ਲਈ ਵੀ ਨਹੀਂ ਤੜਫਦਾ। ਸ਼ਬਦ ਹੈ ਮੇਰਾ ਮਨ ਲੋਚੈ, ਗੁਰ ਦਰਸ਼ਨ ਤਾਈਂ, ਗੁਰੂ ਲਈ ਤੜਫਦਾ ਹੈ। ਇੱਕ ਪਲ ਹੋਰ, ਨੇੜਤਾ ਦੋ ਤਰ੍ਹਾਂ ਦੀ ਹੋਇਆ ਕਰਦੀ ਹੈ। ਇੱਕ ਨੇੜਤਾ ਹੁੰਦੀ ਹੈ ਸਰੀਰਕ ਤੌਰ 'ਤੇ, ਮੈਂ ਬਿਲਕੁਲ ਗੁਰੂ ਦੇ ਕੋਲ ਗੋਦ ਵਿੱਚ ਵੀ ਬੈਠ ਜਾਵਾਂ, ਤਾਬੇ 'ਚ ਵੀ ਬੈਠ ਜਾਵਾਂ, ਇੱਕ ਨੇੜਤਾ ਉਹ ਹੈ। ਪਰ ਹੋ ਸਕਦਾ ਮੈਂ ਤਾਬਿਆਂ 'ਚ ਬੈਠ ਕੇ ਖਿਆਲਾਂ ਦੀ ਉਡਾਰੀ 'ਚ ਕਿਧਰੇ ਤਾਂ ਕਿਧਰੇ ਫਿਰਦਾ ਹੋਵਾਂ। ਜਿਵੇਂ ਸੁਲਤਾਨਪੁਰ ਲੋਧੀ ਦੀ ਉਹ ਸਾਰੇ ਸਾਖੀ ਜਾਣਦੇ ਨੇ, ਨਮਾਜ਼ ਪੜ੍ਹਨ ਵਾਲੀ, ਉਹ ਸਾਰੇ ਹੀ ਭਟਕਦੇ ਫਿਰ ਰਹੇ ਸਨ। ਹੁਣ ਮੈਂ ਬੈਠਾ ਤਾਂ ਗੁਰੂ ਦੀ ਹਜ਼ੂਰੀ ਵਿੱਚ ਹੈ, ਚੌਰ ਸਾਹਿਬ ਵੀ ਕਰ ਰਹੇ ਹਾਂ, ਸੇਵਾ ਵੀ ਕਰ ਰਹੇ ਹਾਂ, ਰੁਮਾਲੇ ਵੀ ਚੁੱਕ ਰਹੇ ਹਾਂ, ਜੋ ਮਰਜ਼ੀ ਕਹਿ ਲਓ ABC, ਪਰ ਧਿਆਨ ਕਰਕੇ ਮੈਂ ਕਿਧਰੇ ਹੋਰ ਭਟਕ ਰਿਹਾ। ਬੈਠਾ ਗੁਰੂ ਦੇ ਕੋਲ ਹੈ, ਫਾਸਲਾ ਬਹੁਤ ਹੈ, ਦੂਰੀ ਬਹੁਤ ਹੈ। ਦੂਜੇ ਪਾਸੇ ਹੋ ਸਕਦਾ ਹੈ ਕੋਈ ਬਹੁਤ ਦੂਰ ਬੈਠਾ ਹੋਵੇ, ਪਰ ਉਹ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਇਆ ਹੋਵੇ, ਉਹ ਕੰਮ ਉਹ ਕਰਦਾ ਹੋਵੇ ਜਿਹੜੇ ਗੁਰੂ ਨੂੰ ਪ੍ਰਵਾਨ ਹੈ। ਸਤਿਗੁਰੂ ਦਾ ਇੱਕ ਬਚਨ ਹੈ, ਗੁਰ ਸਭਾ ਏਬ ਨਾ ਪਾਈਐ। ਗੁਰੂ ਦਾ ਪਿਆਰ ਕਦੇ ਇਵੇਂ ਹਾਸਲ ਨਹੀਂ ਹੁੰਦਾ, ਨਾ ਨੇੜੇ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੈ, ਜਾਂ ਮਨ ਰਹੇ ਹਦੂਰ। ਕਹਿੰਦੇ ਪਿਆਰ ਤੇ ਤਾਂ ਬਣਦਾ ਹੈ, ਨੇੜਤਾ ਤੇ ਤਾਂ ਬਣਦੀ ਹੈ ਜੇ ਮਨ ਗੁਰੂ ਚਰਨਾਂ ਵਿੱਚ ਰਹਿਣ ਲੱਗ ਜਾਏ। ਹੁਣ ਬਾਬਾ ਪਿਰਥੀ ਚੰਦ ਬਿਲਕੁਲ ਨੇੜੇ ਹੈ, ਪਰ ਮਨ ਕਰਕੇ ਬਹੁਤ ਦੂਰ ਹੈ। ਗੁਰੂ ਅਰਜਨ ਪਾਤਸ਼ਾਹ ਜੀ ਲਾਹੌਰ 'ਚ ਬੈਠੇ ਨੇ, ਦੂਰ ਨੇ, ਪਰ ਮਨ ਕਰਕੇ ਗੁਰੂ ਦੇ ਬਿਲਕੁਲ ਨੇੜੇ ਨੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੂੰ ਸੁਨੇਹਾ ਦੇ ਕੇ ਬਾਬਾ ਬੁੱਢਾ ਜੀ ਰਾਹੀਂ ਵਾਪਸ ਬੁਲਾ ਲਿਆ। ਜਦੋਂ ਵਾਪਸ ਆਏ, ਗੁਰੂ ਅਰਜਨ ਪਾਤਸ਼ਾਹ ਜੀ ਲਈ ਗੁਰੂ ਰਾਮਦਾਸ ਜੀ ਨੇ ਸਾਰੀ ਤਿਆਰੀ ਕਰ ਲਈ। ਤਿਆਰੀ ਕਰਕੇ ਤਖਤ 'ਤੇ ਬਿਠਾ ਕੇ ਆਪਣਾ ਪੁੱਤ ਹੈ, ਹਾਲਾਂਕਿ ਸੰਸਾਰਕ ਰਿਸ਼ਤੇ 'ਚ ਗੁਰੂ ਰਾਮਦਾਸ ਜੀ ਦਾ ਪੁੱਤਰ ਹੈ ਗੁਰੂ ਅਰਜਨ ਸਾਹਿਬ ਜੀ, ਸੰਸਾਰਕ ਰਿਸ਼ਤੇ 'ਚ, ਤੇ ਅੱਜ ਉਹਨਾਂ ਨੂੰ ਮੱਥਾ ਟੇਕ ਦਿੱਤਾ। ਗੁਰਬਾਣੀ ਦੀਆਂ ਜਿੰਨੀਆਂ ਪੋਥੀਆਂ ਸਨ ਉਹਨਾਂ ਦੀ ਝੋਲੀ ਪਾ ਦਿੱਤੀਆਂ। ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ, ਗੁਰੂ ਅਰਜਨ ਪਾਤਸ਼ਾਹ ਜੀ ਨੂੰ ਤਖਤ 'ਤੇ ਬਿਠਾ ਦਿੱਤਾ। ਇੱਕ ਪਲ ਮੈਂ ਇੱਥੇ ਵੀ ਰੁਕਣ ਲੱਗਾ, ਉਹਨੂੰ ਵੀ ਧਿਆਨ ਨਾਲ ਸੁਣਿਓ, ਬਲਕਿ ਇਹਨੂੰ ਬਹੁਤ ਧਿਆਨ ਨਾਲ ਸੁਣਿਓ, ਮੈਂ ਬੇਨਤੀ ਕਰਾਂ। ਜਦੋਂ ਅਸੀਂ ਗੁਰੂ ਨੂੰ ਮੱਥਾ ਟੇਕਣ ਲੱਗਦੇ ਹਾਂ ਨਾ, ਬਸ ਆਪਣੇ ਮਨ ਨੂੰ ਪੁੱਛਣ ਦੀ ਲੋੜ ਹੈ ਵੀ ਤੂੰ ਸਮਝਦਾ ਕੀ ਹੈ। ਹੁਣ ਸੰਸਾਰਕ ਰਿਸ਼ਤੇ 'ਚ ਦੇਖੋ, ਮੈਂ ਥੋੜ੍ਹੇ ਜਿਹੇ ਜ਼ਿਕਰ ਕਰਾਂਗਾ, ਸਾਰਿਆਂ ਦਾ ਨਹੀਂ। ਗੁਰੂ ਅਮਰਦਾਸ ਜੀ ਤੇ ਗੁਰੂ ਅੰਗਦ ਸਾਹਿਬ ਜੀ ਕੁੜਮ ਨੇ। ਆਪਾਂ ਦੇਖਦੇ ਕੁੜਮਾਚਾਰੀ ਵਿੱਚ ਕੁੜਮ ਨੂੰ ਥੋੜ੍ਹਾ ਮੱਥਾ ਟੇਕਦਾ। ਉਹਨਾਂ ਨੇ ਮੱਥਾ ਟੇਕ ਕੇ ਅੱਛੇ ਸੇਵਾ ਕੀਤੀ। ਹੁਣ ਗੁਰੂ ਅਮਰਦਾਸ ਜੀ ਦਾ
ਗੁਰੂ ਰਾਮਦਾਸ ਜੀ ਨਾਲ ਚੌਥੇ ਪਾਤਸ਼ਾਹ ਨਾਲ ਰਿਸ਼ਤਾ ਕੀ ਹੈ? ਸਹੁਰੇ ਤੇ ਜਵਾਈ ਵਾਲਾ। ਗੁਰੂ ਰਾਮਦਾਸ ਜੀ ਦੇ ਘਰ ਗੁਰੂ ਅਮਰਦਾਸ ਜੀ ਦੀ ਪੁੱਤਰੀ ਬੀਬੀ ਭਾਨੀ ਵਿਆਹੀ ਹੋਈ ਹੈ। ਸਹੁਰੇ ਤੇ ਜਵਾਈ ਵਾਲਾ ਰਿਸ਼ਤਾ ਹੈ। ਦੁਨੀਆ ਭਰ 'ਚੋਂ ਦੇਖੋ, ਕਦੇ ਕੋਈ ਸਹੁਰਾ ਆਪਣੇ ਜਵਾਈ ਨੂੰ ਮੱਥਾ ਟੇਕਦਾ ਹੋਵੇ? ਪਰ ਗੱਲ ਇਹ ਸੰਸਾਰਕ ਰਿਸ਼ਤਿਆਂ ਦੀ ਨਹੀਂ ਹੈ ਨਾ। ਉਹ ਦੇਖ ਕੀ ਰਹੇ ਨੇ? ਦੇਖ ਇਹ ਰਹੇ ਨੇ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਗੁਰੂ ਰਾਮਦਾਸ ਜੀ ਜਦੋਂ ਤੁਹਾਡੇ ਦਰ 'ਤੇ ਕੋਈ ਨਮਸਕਾਰ ਕਰਦਾ ਹੈ, ਉਹ ਇਹ ਸੋਚ ਕੇ ਨਹੀਂ ਕਰਦਾ ਭਈ ਇਹ ਘੁੰਗਣੀਆਂ ਵੇਚਣ ਵਾਲਾ ਹੈ। ਇਹ ਸੋਚ ਕੇ ਨਹੀਂ ਕਰਦਾ ਭਈ ਇਹ ਕੱਲ੍ਹ ਹਲਕੀ ਜਿਹੀ ਕਿਰਤਕਾਰ ਕਰਕੇ ਆਪਣਾ ਗੁਜ਼ਾਰਾ ਕਰਨ ਵਾਲਾ ਸੀ। ਉਹ ਇਹ ਸੋਚ ਕੇ ਨਮਸਕਾਰ ਕਰਦਾ ਹੈ, ਸਿੱਖੀ ਅਤੇ ਸੰਗਤੀ, ਸਿੱਖਾਂ ਨੇ ਅਤੇ ਸੰਗਤ ਨੇ ਕੀ ਸੋਚ ਕੇ ਮੱਥਾ ਟੇਕਿਆ? ਪਾਰ ਬ੍ਰਹਮ ਕਰ ਨਮਸਕਾਰਿਆ। ਉਹਨਾਂ ਨੇ ਤੈਨੂੰ ਰੱਬ ਦਾ ਰੂਪ ਜਾਣ ਕੇ ਮੱਥਾ ਟੇਕਿਆ। ਗੱਲ ਅੱਗੇ ਤੋਰਾਂ। ਹੁਣ ਕੋਈ ਪਿਓ ਸਾਡੇ ਕਲਚਰ ਵਿੱਚ ਆਪਣੇ ਪੁੱਤ ਨੂੰ ਮੱਥਾ ਨਹੀਂ ਟੇਕਦਾ, ਪਰ ਅੱਜ ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰ ਗੁਰੂ ਅਰਜਨ ਪਾਤਸ਼ਾਹ ਨੂੰ ਤਖਤ 'ਤੇ ਬਿਠਾ ਕੇ ਤੇ ਉਹਨੂੰ ਮੱਥਾ ਟੇਕਿਆ। ਔਰ ਗੁਰੂ ਰਾਮਦਾਸ ਜੀ ਨੇ ਇੱਕ ਪਾਸੇ ਤਾਂ ਆਪਣੇ ਪੁੱਤ ਨੂੰ ਵੀ ਮੱਥਾ ਟੇਕ ਦਿੱਤਾ, ਦੂਜੇ ਪਾਸੇ ਦੁਨੀਆ 'ਚੋਂ ਜਿਹੜਾ ਮਰਜ਼ੀ ਆਇਆ, ਪਰ ਗੁਰੂ ਰਾਮਦਾਸ ਜੀ ਨੂੰ ਤੁਸੀਂ ਕਦੇ ਨਮਸਕਾਰ ਕਰਦਿਆਂ ਨਹੀਂ ਦੇਖੋਗੇ। ਉਹਨਾਂ ਕੇਵਲ ਇੱਕ ਅੱਗੇ ਕੀਤੀ ਹੈ। ਅਸੀਂ ਗੁਰੂ ਨੂੰ ਜਿਸ ਦਿਨ ਗੁਰੂ ਸਮਝ ਕੇ ਮੱਥਾ ਟੇਕ ਦਿੱਤਾ ਨਾ, ਸੱਚ ਕਰਕੇ ਜਾਣਿਓ, ਬਾਕੀ ਸਾਰੀਆਂ ਗੱਲਾਂ ਖਤਮ ਹੋ ਜਾਣੀਆਂ ਨੇ। ਸਾਡੀ ਜੀਵਨ ਦੀ ਭਟਕਣਾ ਗੱਲ ਤੇ ਮੰਨਣ ਦੀ ਹੈ ਨਾ। ਮੈਂ ਕੀ ਮੰਨਦਾ? ਮੰਨੈ ਧਰਮ ਸੇਤੀ ਸੰਬੰਧ, ਮੰਨਣ ਨਾਲ ਹੀ ਸੰਬੰਧ ਜੁੜਨਾ ਹੈ। ਮੈਂ ਕੀ ਮੰਨਦਾ? ਜੇ ਮੈਂ ਇਹੋ ਹੀ ਮੰਨਦਾ ਵੀ ਇਹ ਗੁਰੂ ਉਹ ਹੈ, ਜੇ ਕਿਸੇ ਨੇ ਘਰਨਾਮਾ ਲਿਆ ਤਾਂ ਬਸ ਉੱਥੇ ਜਾ ਕੇ ਪਾਠ ਕਰਕੇ ਅਰਦਾਸ ਕਰਕੇ ਆ ਜਾਣਾ। ਜੇ ਕਿਸੇ ਦੇ ਬੱਚੇ ਦੀ ਸ਼ਾਦੀ ਹੈ ਤਾਂ ਉੱਥੇ 4 ਲਾਵਾਂ ਪੜ੍ਹ ਲੈਣੀਆਂ। ਜੇ ਤਾਂ ਅਸੀਂ ਇਸੇ ਵਾਸਤੇ ਗੁਰੂ ਨੂੰ ਰੱਖਿਆ ਹੋਇਆ, ਫਿਰ ਤਾਂ ਮਾਫ਼ ਕਰਿਓ, ਫਿਰ ਉਨੇ ਹੀ ਕੰਮ ਹੋਣੇ ਨੇ ਸਾਡੇ। ਜੇ ਅਸੀਂ ਪਾਰ ਬ੍ਰਹਮ ਕਰ ਨਮਸਕਾਰਿਆ ਵਾਲੀ ਅਵਸਥਾ ਵਿੱਚ ਚਲੇ ਜਾਈਏ ਤਾਂ ਸੱਚ ਕਰਕੇ ਜਾਣਿਓ, ਕਦੇ ਕਿਸੇ ਮਨੁੱਖ ਦੀ ਝੋਲੀ ਖਾਲੀ ਨਹੀਂ ਹੋਵੇਗੀ। ਜਿਤੜੇ ਫਲ ਮਨ ਬੰਛੀ ਹੈ, ਤਿਤੜੇ ਸਤਿਗੁਰ ਪਾਸ। ਜੋ ਕੁਝ ਵੀ ਤੂੰ ਚਾਹੁੰਦਾ ਮਨਾ, ਉਹੀ ਕੁਝ ਤੈਨੂੰ ਗੁਰੂ ਘਰ ਤੋਂ ਪ੍ਰਾਪਤ ਹੋ ਸਕਦਾ ਹੈ। ਕੋਈ ਕਮੀ ਨਹੀਂ ਹੋ ਸਕਦੀ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਤਖਤ 'ਤੇ ਬਿਠਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਮੱਥਾ ਟੇਕ ਦਿੱਤਾ। ਜੇ ਤੁਹਾਡੇ ਥੋੜ੍ਹਾ ਜਿਹਾ ਵੀ ਖਿਆਲ ਵਿੱਚ ਹੋਵੇ, ਮੈਂ ਪਹਿਲੇ ਦਿਨ ਹੀ ਬੇਨਤੀ ਕੀਤੀ ਸੀ ਵੀ ਜਿਸ ਦਿਨ ਸਿੱਖਣ ਆਉਣ ਲੱਗ ਪਏ ਨਾ, ਉਸ ਦਿਨ ਜੀਵਨ ਤਬਦੀਲ ਹੋ ਜਾਣਾ। 1563 ਨੂੰ ਗੁਰੂ ਅਰਜਨ ਪਾਤਸ਼ਾਹ ਜੀ ਦਾ ਜਨਮ ਪ੍ਰਕਾਸ਼ ਹੋਇਆ ਸੀ। ਪਕੜ ਵਿੱਚ ਰਹਿ ਜਾਏਗੀ ਗੱਲ। ਹੁਣ ਜਿਹੜਾ ਸਨ ਹੈ ਇਹ 1581 ਹੈ। 1581 ਵਿੱਚੋਂ 1563 ਨੂੰ ਘਟਾ ਦਈਏ ਤਾਂ ਇਹ 18 ਸਾਲ 4 ਮਹੀਨੇ ਗੁਰੂ ਅਰਜਨ ਪਾਤਸ਼ਾਹ ਦੀ ਉਮਰ ਹੈ। ਸਤੰਬਰ ਦੇ ਮਹੀਨੇ ਗੁਰਗੱਦੀ ਮਿਲਣ ਲੱਗੀ। ਸਤੰਬਰ ਦੇ ਮਹੀਨੇ ਗੁਰਗੱਦੀ ਮਿਲੀ ਹੈ 1581 ਨੂੰ। ਅਪ੍ਰੈਲ ਦੇ ਮਹੀਨੇ ਗੁਰੂ ਜੀ ਦਾ ਪ੍ਰਕਾਸ਼ ਹੋਇਆ 1563 ਨੂੰ। ਦੇਖੋ ਤੁਸੀਂ ਪੜ੍ਹੇ ਲਿਖੇ ਹਜ਼ਾਰਾਂ ਮੈਥ ਦੇ ਸਵਾਲ ਕੱਢਦੇ ਹੋ, ਇੱਕ ਏਡੀ ਕੁ ਵੱਡੀ ਮੁਸ਼ਕਿਲ ਹੈ। 18 ਸਾਲ 4 ਮਹੀਨੇ ਗੁਰੂ ਜੀ ਦੀ ਉਮਰ ਹੈ ਜਦੋਂ ਤਖਤ 'ਤੇ ਬੈਠੇ ਨੇ। ਮੈਂ ਇੱਕ ਪਲ ਫਿਰ ਰੁਕਣ ਲੱਗਾ। ਜਿਹੜੀਆਂ ਦੁਨੀਆ ਦੀਆਂ ਕੰਪਨੀਜ਼ ਨੇ ਨਾ, ਉਹਨਾਂ ਨੂੰ ਅੱਜ ਪਤਾ ਲੱਗਿਆ। ਹੁਣ ਜੋ ਕੁਛ ਵੀ ਕਾਰਾਂ ਬਣਾਉਣਗੇ, ਫੋਨ ਬਣਾਉਣਗੇ,
ਕੋਈ ਕੱਪੜੇ ਬਣਾਉਣਗੇ, ਕੋਈ ਚੀਜ਼ ਵੀ ਅੱਜ ਕੰਪਨੀ ਬਣਾਉਂਦੀ ਹੈ ਨਾ, ਉਹ ਜਵਾਨਾਂ ਨੂੰ ਮੱਦੇ ਨਜ਼ਰ ਰੱਖ ਕੇ ਬਣਾਉਂਦੀ ਹੈ। ਬਚਪਨ 'ਚ ਪੈਸਾ ਨਹੀਂ ਹੁੰਦਾ, ਬੁਢਾਪੇ 'ਚ ਬੰਦਾ ਪੈਸਾ ਖਰਚਦਾ ਨਹੀਂ ਹੈ। ਬੁਢਾਪੇ 'ਚ ਬੰਦਾ ਪੈਸਾ ਖਰਚਦਾ ਨਹੀਂ ਹੈ। ਬਚਪਨ 'ਚ ਪੈਸਾ ਨਹੀਂ ਹੁੰਦਾ, ਬੁਢਾਪੇ 'ਚ ਹੁੰਦਾ, ਪਰ ਉਹ ਖਰਚਦਾ ਨਹੀਂ ਹੈ। ਉਹ ਸੋਚਦਾ ਕਿੱਥੋਂ $1 ਵੀ ਬਚਾਵਾਂ। ਸਿਰਫ ਇੱਕ ਜਵਾਨੀ ਦਾ ਪਹਿਰਾ ਹੈ ਜਿਹੜੇ ਬੇਪਰਵਾਹੀ ਨਾਲ ਖਰਚਦੀ ਹੈ। ਅੱਜ ਦੀਆਂ ਸਮੁੱਚੀਆਂ ਕੰਪਨੀਆਂ ਜਿੰਨੀਆਂ ਵੀ ਨੇ, ਕੋਈ ਚੀਜ਼ ਬਣਾਉਂਦੀਆਂ ਨੇ, ਉਹ ਜਵਾਨੀ ਨੂੰ ਮੱਦੇ ਨਜ਼ਰ ਰੱਖ ਕੇ ਬਣਾਉਂਦੀਆਂ ਨੇ, ਸਾਡੇ ਬਾਰੇ 'ਚ ਨਹੀਂ ਉਹ ਬਣਾਉਂਦੀਆਂ। ਮੈਂ ਇਹ ਬੇਨਤੀ ਤੁਹਾਨੂੰ ਕਿਉਂ ਕੀਤੀ, ਇਹਨਾਂ ਨੂੰ ਅੱਜ ਪਤਾ ਲੱਗਿਆ ਗੁਰੂ ਸਾਹਿਬ ਦੀ ਕਮਾਲ ਦੇਖੋ ਤੁਸੀਂ। ਸਤਿਗੁਰੂ ਨੇ ਸਭ ਤੋਂ ਵੱਧ ਜਵਾਨੀ ਸੰਭਾਲੀ ਸੀ। ਮੈਂ ਛੋਟਾ ਜਿਹਾ ਦ੍ਰਿਸ਼ਟਾਂਤ ਦੇ ਕੇ ਆਪਣੀ ਗੱਲ ਵੱਲ ਆ ਜਾਣਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤਾਂ ਖੈਰ ਤਿੰਨੇ ਉਮਰਾਂ ਹੰਢਾਈਆਂ ਨੇ, ਬਚਪਨ ਵੀ ਹੰਢਾਇਆ, ਜਵਾਨੀ ਵੀ ਹੰਢਾਈ ਅਤੇ ਬੁਢਾਪਾ ਵੀ ਹੰਢਾਇਆ। ਪਰ ਗੁਰੂ ਅੰਗਦ ਸਾਹਿਬ ਜੀ ਭਰ ਜਵਾਨੀ ਵਿੱਚ ਸੀ ਜਦੋਂ ਗੁਰੂ ਚਰਨਾਂ ਵਿੱਚ ਆਏ। ਉਹਨਾਂ ਦੀ ਉਮਰ 28 ਸਾਲ ਸੀ ਉਸ ਵੇਲੇ, ਜਦੋਂ ਗੁਰੂ ਚਰਨਾਂ ਵਿੱਚੋਂ ਆਏ ਸਨ। ਤੁਸੀਂ ਹਿਸਾਬ ਲਾਓ। ਅਤੇ ਗੁਰੂ ਅਮਰਦਾਸ ਜੀ ਵੀ ਉਹਨਾਂ ਨੇ ਤਿੰਨੇ ਉਮਰਾਂ ਹੰਢਾਈਆਂ ਨੇ। ਹੁਣ ਗੁਰੂ ਰਾਮਦਾਸ ਜੀ 7 ਸਾਲ ਦੀ ਉਮਰ 'ਚ ਗੁਰੂ ਚਰਨਾਂ 'ਚ ਆ ਗਏ ਸਨ। ਉਹ ਵੀ ਭਰ ਜਵਾਨੀ ਵਿੱਚ ਗੁਰੂ ਬਣੇ। ਗੁਰੂ ਅਰਜਨ ਪਾਤਸ਼ਾਹ ਜੀ 18 ਸਾਲ ਦੀ ਉਮਰ ਹੈ ਜਦੋਂ ਗੁਰੂ ਬਣੇ। ਗੁਰੂ ਹਰਗੋਬਿੰਦ ਸਾਹਿਬ ਦੀ 11 ਸਾਲ ਦੀ ਉਮਰ ਹੈ ਜਦੋਂ ਗੁਰੂ ਬਣੇ। ਗੁਰੂ ਹਰਿਰਾਏ ਸਾਹਿਬ ਜੀ ਦੀ ਉਮਰ 14 ਸਾਲਾਂ ਦੇ ਨੇੜੇ ਹੈ ਜਦੋਂ ਉਹ ਗੁਰਗੱਦੀ ਦੇ ਨੇੜੇ ਪਾਵਨ ਸੁਸ਼ੋਭਿਤ ਹੋਏ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਉਮਰ 5.5 ਸਾਲ ਹੈ ਜਦੋਂ ਗੁਰਗੱਦੀ 'ਤੇ ਬੈਠੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਕਰੀਬ 40 ਸਾਲਾਂ ਤੋਂ ਉੱਤੇ ਹੈ ਜਦੋਂ ਗੁਰਗੱਦੀ 'ਤੇ ਬੈਠੇ। ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਹੈ ਜਦੋਂ ਗੁਰਗੱਦੀ 'ਤੇ ਬੈਠੇ। ਤੁਸੀਂ ਸਾਰੇ ਅੰਕੜੇ ਕੱਢੋਗੇ ਤਾਂ ਤੁਹਾਨੂੰ ਬਹੁਤੀ ਜਵਾਨੀ ਦੀ ਝਲਕ ਪਏਗੀ। ਲੋਕਾਂ ਨੇ ਮੰਨਿਆ ਹੋਇਆ ਸੀ ਵੀ ਧਰਮ ਕਮਾਉਣਾ ਤਾਂ ਸਾਡੇ ਵਰਗੇ ਬੁੱਢਿਆਂ ਦਾ ਕੰਮ ਹੈ, ਜਿਹਨਾਂ ਦੀ ਘਰ 'ਚ ਕੋਈ ਜ਼ਰੂਰਤ ਨਹੀਂ ਹੈ। ਇਸ ਉਮਰ 'ਚ ਤਾਂ ਘਰ ਦੇ ਵੀ ਧੱਕੇ ਮਾਰਨ ਲੱਗ ਪੈਂਦੇ ਨੇ ਅਤੇ ਅਸੀਂ ਗੁਰਦੁਆਰੇ ਆ ਜਾਂਦੇ ਹਾਂ। ਗੁਰੂ ਜੀ ਨੇ ਸ਼ੰਕੇ ਕੱਢ ਦਿੱਤੇ, ਕਹਿਣ ਲੱਗੇ ਨਹੀਂ ਪੁੱਤਰਾ, ਧਰਮ ਕਮਾਉਣਾ ਜਵਾਨੀ ਦਾ ਕੰਮ ਹੈ। ਹੁਣ ਕਿੱਡੀ ਅਜੀਬ ਗੱਲ ਹੈ ਵੀ 18 ਸਾਲ 4 ਮਹੀਨੇ ਦੀ ਉਮਰ ਹੈ, ਹਲਕੀ ਹਲਕੀ ਦਾੜੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਆ ਰਹੀ ਹੈ ਅਤੇ ਤਖਤ 'ਤੇ ਬਿਠਾ ਦਿੱਤਾ। ਇਹ ਪਾਵਨ ਪਵਿੱਤਰ ਗੁਰਗੱਦੀ ਦਾਤ ਬਖਸ਼ਿਸ਼ ਕਰ ਦਿੱਤੀ। ਜੇ ਤੁਹਾਨੂੰ ਥੋੜ੍ਹਾ ਜਿਹਾ ਇਸ ਪਾਸੇ ਧਿਆਨ ਹੋਵੇ, ਗੁਰੂ ਰਾਮਦਾਸ ਜੀ ਨੇ 7 ਸਾਲ ਸਿਰਫ ਗੁਰਗੱਦੀ ਦੀ ਸੇਵਾ ਨਿਭਾਈ ਹੈ। ਸਭ ਤੋਂ ਥੋੜ੍ਹੀ ਜਿਹੜੀ ਗੁਰਗੱਦੀ ਸੇਵਾ ਨਿਭਾਈ ਹੈ ਉਹ 2 ਗੁਰੂਆਂ ਨੇ ਨਿਭਾਈ ਹੈ। ਇੱਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ, ਇੱਕ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ। ਗੁਰੂ ਰਾਮਦਾਸ ਜੀ ਨੇ ਸਿਰਫ 7 ਸਾਲ ਗੁਰਗੱਦੀ ਦੀ ਸੇਵਾ ਨਿਭਾਈ ਹੈ। ਹੁਣ ਤੁਸੀਂ ਚੇਤਾ ਰੱਖਿਓ ਜੇ ਉਹਨਾਂ ਦੀਆਂ ਗੋਇੰਦਵਾਲ ਸਾਹਿਬ ਦੇ ਵਿੱਚ ਬਹੁਤ ਹੀ ਯਾਦਾਂ ਨੇ। ਲੰਮਾ ਸਮਾਂ ਘੁੰਗੜੀਆਂ ਵੇਚੀਆਂ, ਬੌਲੀ ਸਾਹਿਬ ਦੀ ਸੇਵਾ ਕੀਤੀ। ਇੱਥੇ ਆ ਕੇ ਗੁਰੂ ਅਮਰਦਾਸ ਜੀ ਦੇ ਦਰ ਤੋਂ ਪਿਆਰ ਸਤਿਕਾਰ ਮਿਲਿਆ ਅਤੇ ਇੱਥੋਂ ਹੀ ਜੀਵਨ ਸਾਥੀ ਮਿਲਿਆ। ਬੀਬੀ ਭਾਨੀ ਨਾਲ ਸ਼ਾਦੀ ਹੋਈ। ਇੱਥੇ ਗੋਇੰਦਵਾਲ ਸਾਹਿਬ ਦੇ ਵਿੱਚ ਹੀ 3 ਪੁੱਤ ਹੋਏ। ਗੋਇੰਦਵਾਲ ਸਾਹਿਬ ਦੇ ਵਿੱਚ ਹੀ ਗੁਰਗੱਦੀ ਮਿਲੀ। ਸਾਰਾ ਕੁਛ ਇੱਥੋਂ ਹੀ ਮਿਲਿਆ। ਹੁਣ ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰ ਗੁਰੂ ਅਰਜਨ ਪਾਤਸ਼ਾਹ ਨੂੰ ਬਚਨ ਆਖਿਆ ਵੀ ਪੁੱਤ ਆਪਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਨਹੀਂ ਰਹਿਣਾ, ਹੁਣ ਤੁਸੀਂ ਮੈਨੂੰ ਗੋਇੰਦਵਾਲ ਸਾਹਿਬ ਲੈ ਚੱਲੋ। ਇਹ ਆਖਰੀ ਦਿਨਾਂ ਦੀ ਗੱਲ ਹੈ, ਅਗਸਤ ਦੇ ਆਖਰੀ ਦਿਨਾਂ ਦੀ ਇਹ ਗੱਲ ਹੈ। ਗੁਰੂ ਅਰਜਨ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਨੂੰ ਲੈ ਕੇ ਗੋਇੰਦਵਾਲ ਸਾਹਿਬ ਆ ਗਏ। ਹੁਣ ਗੋਇੰਦਵਾਲ ਸਾਹਿਬ ਨੇ 1-2 ਰਾਤਾਂ ਉੱਥੇ ਲੰਘੀਆਂ ਅਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ। ਗੁਰੂ ਅਰਜਨ ਸਾਹਿਬ ਜੀ ਨੇ ਸੰਸਕਾਰ ਕੀਤਾ, ਸਿੱਖ ਸੰਗਤਾਂ ਨੇ ਆ ਕੇ ਸੰਸਕਾਰ ਕੀਤਾ ਅਤੇ ਉਦੋਂ ਬਾਬੇ ਪ੍ਰਿਥੀ ਚੰਦ ਨੇ ਬਹੁਤ ਰੌਲਾ ਪਾਇਆ ਆ ਕੇ। ਕਹਿਣ ਲੱਗੇ ਗੁਰੂ ਅਰਜਨ ਸਾਹਿਬ ਜੀ ਨੇ ਗੁਰਗੱਦੀ ਦੇ ਲਾਲਚ ਵਿੱਚ
ਮੇਰੇ ਪਿਤਾ ਨੂੰ ਕੁਝ ਖੁਆ ਕੇ ਖਤਮ ਕਰ ਦਿੱਤਾ ਹੈ। ਇਹਨੇ ਕੋਈ ਨਾ ਕੋਈ ਧੋਖਾ ਕੀਤਾ ਹੈ। ਹੁਣ ਇਹ ਗੱਲ ਤਾਂ ਮਾਫ ਕਰਿਓ, ਗੁਰੂ ਘਰਾਂ 'ਚ ਡੇਰੇਦਾਰਾਂ ਵਾਂਗੂ ਅੱਜ ਵੀ ਡਾਂਗਾ ਖੜਕਣੀਆਂ ਸੀ, ਇੱਥੇ ਵੀ ਐਵੇਂ ਖੜਕਣੀਆਂ ਸੀ ਡਾਂਗਾ, ਜੇ ਕਿਤੇ ਗੁਰੂ ਜੀ ਆਪਣੇ ਵੇਲੇ ਗੁਰਗੱਦੀ ਨਾ ਦੇ ਕੇ ਜਾਂਦੇ। ਜੇ ਕਹਿ ਦਿੰਦੇ ਸਿੱਖਾਂ ਨੂੰ ਵੀ ਤੁਸੀਂ ਚੁਣ ਲਓ, ਤੇ ਅਸੀਂ ਤਾਂ ਪਹਿਲੇ ਗੁਰੂ ਵੇਲੇ ਹੀ 10 ਗੁਰੂ ਚੁਣ ਲੈਣੇ ਸੀ ਵੀ ਆਹ ਸਾਡੀ ਜਥੇਬੰਦੀ ਦਾ, ਤੁਹਾਡੇ ਜਥੇਬੰਦੀ ਦਾ, ਤੁਹਾਡੀ ਜਥੇਬੰਦੀ ਦਾ, ਫਿਰ ਸਾਡਾ ਇੱਕ ਥੋੜ੍ਹਾ ਹੋਣਾ ਸੀ। ਹੁਣ ਗੁਰੂ ਜੀ ਨੇ ਆਪ ਜਿਉਂਦਿਆਂ ਜੀ 10 ਪਾਤਸ਼ਾਹੀਆਂ ਨੇ ਗੁਰਗੱਦੀ ਆਪਣੇ ਹੱਥੀਂ ਦਿੱਤੀ ਹੈ। ਇਹ ਬਹੁਤ ਵੱਡੀ ਗੱਲ ਹੈ। ਕਦੇ ਵਕਤ ਮਿਲੇ ਆਪਾਂ ਉਸ ਪਾਸੇ ਦੀ ਵਿਚਾਰ ਫਿਰ ਸਾਂਝੀ ਕਰਾਂਗੇ, ਅੱਜ ਨਹੀਂ। ਇੱਕ ਬਹੁਤ ਵੱਡੀ ਗੱਲ ਸੀ। ਨਹੀਂ, ਜਿੰਨੇ ਵੀ ਮੁਗਲ ਨੇ, ਜਿੰਨੇ ਵੀ ਬਾਕੀ ਨੇ, ਅੱਜ ਵੀ ਡੇਰੇਦਾਰ ਨੇ, ਤੁਸੀਂ ਦੇਖੋ ਗੋਲੀਆਂ ਨਾਲ ਇੱਕ ਦੂਜੇ ਨੂੰ ਥੱਲੇ ਤਾਰ ਕੇ ਤੇ ਆਪ ਕਾਬਜ ਹੁੰਦੇ ਨੇ। ਗੁਰੂ ਸਾਹਿਬ ਦੇ ਵਿੱਚ ਕਿੱਡੀ ਵੱਡੀ ਪ੍ਰੇਮ ਭਾਵਨਾ ਹੈ। ਉਹਨਾਂ ਨੇ ਜਿਉਂਦਿਆਂ ਜੀ ਆਪਣੀ ਥਾਂ ਦੇ ਉੱਤੇ ਗੁਰੂ ਨੂੰ ਬਿਠਾਉਣਾ ਕਿੱਡਾ ਵੱਡਾ ਤਿਆਗ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਬਖਸ਼ਿਸ਼ ਕਰ ਦਿੱਤੀ ਸੀ। ਸਿੱਖਾਂ ਨੂੰ ਸਮਝਣਾ ਕੋਈ ਔਖਾ ਨਹੀਂ ਸੀ ਭਈ ਹੁਣ ਗੁਰੂ ਰਾਮਦਾਸ ਜੀ ਨੇ ਜੋਤੀ ਜੋਤ ਸਮਾਉਣਾ ਹੀ ਹੈ। ਕੁਛ ਦਵਾਈ ਨਹੀਂ ਦਿੱਤੀ, ਕੁਛ ਗੁਰੂ ਅਰਜਨ ਪਾਤਸ਼ਾਹ ਨੇ ਦਿੱਤਾ ਨਹੀਂ ਹੈ, ਬਲਕਿ ਇਹ ਰੱਬ ਦੀ ਰਜ਼ਾ ਵਿੱਚ ਹੀ ਇਵੇਂ ਹੋਣਾ ਸੀ। ਬਾਬੇ ਪ੍ਰਿਥੀ ਚੰਦ ਨੇ ਰੌਲਾ ਤਾਂ ਬਹੁਤ ਪਾਇਆ, ਪਰ ਉਹਦੀ ਕਿਸੇ ਨੇ ਸੁਣੀ ਨਹੀਂ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਤਖਤ 'ਤੇ ਨੇ ਤੇ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ। ਕੁਛ ਦਿਨਾਂ ਬਾਅਦ ਇੱਕ ਸਮਾਜਿਕ ਇਕੱਠ ਹੁੰਦਾ ਹੈ। ਸਾਡੇ ਕਲਚਰ ਵਿੱਚ ਉਹ ਅੱਜ ਵੀ ਅੰਗ ਹੈ। ਜਦੋਂ ਸਮਾਜ ਦਾ ਇਕੱਠ ਹੋਇਆ, ਉਦੋਂ ਸੰਗਤਾਂ ਵੀ, ਆਮ ਲੋਕੀ ਵੀ ਦੂਰੋਂ ਪਾਰੋਂ ਆਏ, ਕਿਉਂਕਿ ਗੁਰੂ ਜੀ ਵੀ ਗ੍ਰਸਤੀ ਸਨ ਨਾ, ਸਾਰੇ ਰਿਸ਼ਤੇਦਾਰ ਸਕੇ ਸੰਬੰਧੀਆਂ ਨੇ ਆਉਣਾ ਹੋਇਆ, ਉਵੇਂ ਦੀ ਕਾਰਜ ਕਰਨੇ ਨੇ ਸਾਰੇ। ਹੁਣ ਜਦੋਂ ਇਵੇਂ ਦੂਰੋਂ ਪਾਰੋਂ ਆਏ ਤਾਂ ਉਦੋਂ ਘਰ ਦੇ ਵੱਡੇ ਪੁੱਤ ਨੂੰ ਦਸਤਾਰ ਦਿੱਤੀ ਜਾਂਦੀ ਹੈ ਵੀ ਜੇ ਪਿਓ ਚੜ੍ਹਾਈ ਕਰ ਜਾਏ, ਭਈ ਅੱਜ ਤੋਂ ਬਾਅਦ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਦਾ ਜਿਹੜਾ ਉਹ ਹੱਕ ਹੈ, ਜਿਹੜਾ ਉਹ ਇਸ ਵੇਲੇ ਨਿਯੁਕਤ ਕੀਤਾ ਗਿਆ, ਉਹ ਵੱਡੇ ਪੁੱਤਰ ਨੂੰ ਕੀਤਾ ਗਿਆ। ਬਾਬਾ ਪ੍ਰਿਥੀ ਚੰਦ ਨੂੰ ਸੰਗਤ ਵਿੱਚ ਐਵੇਂ ਬੈਠੇ ਨੇ ਸਾਰੇ, ਤੇ ਗੁਰੂ ਅਰਜਨ ਪਾਤਸ਼ਾਹ ਜੀ ਵੀ ਤਖਤ 'ਤੇ ਬਿਰਾਜੇ ਹੋਏ ਨੇ। ਬਾਬਾ ਪ੍ਰਿਥੀ ਚੰਦ ਆਏ ਤੇ ਬਾਬਾ ਬੁੱਢਾ ਜੀ ਨੇ ਥਾਲੀ ਵਿੱਚ ਦਸਤਾਰ ਰੱਖੀ। ਉਹ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਵੱਲ ਨੂੰ ਤੁਰ ਪਏ। ਜਦੋਂ ਉੱਧਰ ਨੂੰ ਤੁਰ ਪਏ, ਨਾਲ ਮਸੰਦ ਸੀ, ਨਾਲ ਬਾਬਾ ਪ੍ਰਿਥੀ ਚੰਦ ਸੀ। ਉਹਨੇ ਝੱਟ ਬਾਬੇ ਬੁੱਢੇ ਕੋਲੋਂ ਦਸਤਾਰ ਖੋਹ ਕੇ ਆਪਣੇ ਕੋਲ ਲੈ ਲਈ ਤੇ ਬਾਬੇ ਬੁੱਢੇ ਨੂੰ ਉਲਾਮਾ ਦਿੱਤਾ ਬੜਾ ਵੱਡਾ। ਕਹਿਣ ਲੱਗੇ, ਬਾਬਾ ਜੀ, ਜੇ ਮੇਰਾ ਪਿਓ ਪੜ੍ਹਿਆ ਲਿਖਿਆ ਨਹੀਂ ਸੀ, ਜੇ ਮੇਰੇ ਪਿਤਾ ਨੂੰ ਇੰਨਾ ਗਿਆਨ ਨਹੀਂ ਸੀ, ਉਹਨੂੰ ਨਹੀਂ ਸੀ ਪਤਾ, ਉਹ ਤਾਂ ਵਿਚਾਰਾ ਘੁੰਗੜੀਆਂ ਵੇਚਦਾ ਗੁਰੂ ਬਣ ਗਿਆ। ਇਹ ਪ੍ਰਿਥੀ ਚੰਦ ਦੀਆਂ ਗੱਲਾਂ ਨੇ। ਉਹ ਕਹਿਣ ਲੱਗਿਆ ਵੀ ਜੇ ਮੇਰੇ ਪਿਤਾ ਦੇ ਕੋਲ ਪੜ੍ਹਾਈ ਨਹੀਂ ਸੀ, ਉਹਨੂੰ ਨਹੀਂ ਸੀ ਇੰਨਾ ਗਿਆਨ, ਪਰ ਚਲੋ ਤੁਸੀਂ ਤਾਂ ਸਿਆਣੇ ਬਿਆਣੇ ਹੋ, ਤੁਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਚਲੇ ਆ ਰਹੇ ਹੋ, ਤੁਹਾਨੂੰ ਨਹੀਂ ਦਿਸਦਾ ਵੀ ਪ੍ਰਿਥੀ ਚੰਦ ਨੇ ਕਿੰਨੀ ਸੇਵਾ ਕੀਤੀ ਹੈ? ਤੁਹਾਨੂੰ ਨਹੀਂ ਦਿਸਦਾ ਵੀ ਪ੍ਰਿਥੀ ਚੰਦ ਕਿਵੇਂ ਮਸੰਦਾਂ ਦੇ ਨਾਲ ਦਿਨ ਰਾਤ ਇੱਕ ਕਰਕੇ ਲੱਗਿਆ ਹੋਇਆ? ਆਈ ਗਈ ਸੰਗਤ ਨੂੰ ਸਾਂਭਣਾ, ਆਈ ਗਈ ਸੰਗਤ ਨਾਲ ਪਿਆਰ ਕਰਨਾ ਤੇ ਸਾਰੇ ਪੈਸੇ ਧੇਲੇ ਦਾ ਹਿਸਾਬ ਕਿਤਾਬ ਰੱਖਣਾ, ਮਸੰਦਾਂ ਦੀਆਂ ਡਿਊਟੀਆਂ ਲਾਉਣੀਆਂ, ਸਾਰਾ ਕੁਛ ਕਿੱਡਾ ਵੱਡਾ ਕੰਮ ਹੈ। ਤੇ ਗੁਰੂ ਅਰਜਨ ਤਾਂ ਵਿਆਹ ਦੇਖਦਾ ਫਿਰਦਾ ਹੈ, ਇਹਨੇ ਕੀ ਸੇਵਾ ਕੀਤੀ? ਬਾਬਾ ਪ੍ਰਿਥੀ ਚੰਦ ਬਾਬੇ ਬੁੱਢੇ ਨੂੰ ਕਬੋਲ ਬੋਲ ਰਿਹਾ। ਗੁਰੂ ਅਰਜਨ ਸਾਹਿਬ ਜੀ ਨੇ ਉਸੇ ਵੇਲੇ ਕਿਰਪਾ ਕੀਤੀ, ਬੜੇ ਠਰਮੇ ਦੇ ਨਾਲ, ਬੜੇ ਪਿਆਰ ਨਾਲ ਕਹਿਣ ਲੱਗੇ, ਬਾਬਾ ਜੀ ਕੋਈ ਗੱਲ ਨਹੀਂ, ਦਸਤਾਰ ਮੇਰੇ ਵੱਡੇ ਭਰਾ ਪ੍ਰਿਥੀ ਚੰਦ ਨੂੰ ਦੇ ਦਿਓ। ਬਾਬਾ ਬੁੱਢਾ ਜੀ ਨੇ ਉਹ ਦਸਤਾਰ ਦੇ ਦਿੱਤੀ। ਉੱਥੇ ਹੀ ਖਲੋਤਿਆਂ, ਸੰਗਤ ਵਿੱਚ ਖਲੋਤਿਆਂ ਮਸੰਦਾਂ ਦੇ ਕੋਲੋਂ ਬਾਬਾ ਪ੍ਰਿਥੀ ਚੰਦ ਜੀ ਨੂੰ ਦਸਤਾਰ ਬਣਵਾ ਲਈ। ਦਸਤਾਰ ਤਾਂ ਬੰਨੀ ਗਈ,
ਦੂਜੀ ਦਸਤਾਰ ਇੱਕ ਹੋਰ ਲੈ ਕੇ ਬਾਬਾ ਬੁੱਢਾ ਜੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਵੱਲ ਨੂੰ ਫਿਰ ਤੁਰੇ। ਦੂਜੀ ਦਸਤਾਰ ਗੁਰੂ ਅਰਜਨ ਸਾਹਿਬ ਜੀ ਨੂੰ ਭੇਟ ਕੀਤੀ ਗਈ। ਹੁਣ ਬਾਬਾ ਪ੍ਰਿਥੀ ਚੰਦ ਸਮਝ ਹੀ ਬੈਠਾ ਵੀ ਇਹ ਗੁਰਗੱਦੀ ਵਾਲੀ ਦਸਤਾਰ ਮੈਨੂੰ ਮਿਲ ਗਈ, ਪਹਿਲਾਂ ਜੋ ਮਿਲੀ ਹੈ। ਬਾਅਦ ਵਿੱਚ ਦੀਆਂ ਦਸਤਾਰਾਂ ਦੀ ਕੋਈ ਕੀਮਤ ਨਹੀਂ ਹੁੰਦੀ। ਬਾਬਾ ਪ੍ਰਿਥੀ ਚੰਦ ਇਹ ਸਮਝਦਾ ਵੀ ਗੁਰਗੱਦੀ ਵਾਲੀ ਦਸਤਾਰ ਮੈਨੂੰ ਮਿਲ ਗਈ, ਪਰ ਸਿੱਖ ਸੰਗਤ ਨੇ ਇਹ ਫੈਸਲਾ ਕਰ ਲਿਆ ਵੀ ਜਿਹੜੀ ਪਿਤਾ ਦੇ ਚੜ੍ਹਾਈ ਕਰ ਜਾਣ ਵਾਲੀ ਦਸਤਾਰ ਹੈ ਉਹ ਬਾਬੇ ਪ੍ਰਿਥੀ ਚੰਦ ਕੋਲ ਹੈ, ਜਿਹੜੀ ਗੁਰਗੱਦੀ ਵਾਲੀ ਦਸਤਾਰ ਉਹ ਗੁਰੂ ਅਰਜਨ ਪਾਤਸ਼ਾਹ ਕੋਲ ਹੈ। ਸੰਗਤ ਨੇ ਫੈਸਲਾ ਕਰ ਲਿਆ। ਕੇਸਰ ਸਿੰਘ ਛਿੱਬਰ ਦੇ ਬੜੇ ਪਿਆਰੇ ਬੋਲ ਨੇ, ਮਰਨੇ ਦੀ ਪੱਗ ਪ੍ਰਿਥੀਏ ਬੱਧੀ, ਗੁਰਿਆਈ ਪੱਗ ਅਰਜਨ ਲੱਧੀ। ਗੁਰਿਆਈ ਵਾਲੀ ਪੱਗ ਗੁਰੂ ਅਰਜਨ ਸਾਹਿਬ ਜੀ ਕੋਲ ਹੈ, ਤੇ ਜਿਹੜੀ ਪਿਤਾ ਦੇ ਚੜ੍ਹਾਈ ਕਰ ਜਾਣ ਵਾਲੀ ਸੰਸਾਰਕ ਜ਼ਿੰਮੇਵਾਰੀ ਵਾਲੀ ਪੱਗ ਹੈ ਉਹ ਬਾਬੇ ਪ੍ਰਿਥੀ ਚੰਦ ਕੋਲ ਹੈ। ਹਾਲਾਂਕਿ ਗੁਰੂ ਜੀ ਉਹਨੂੰ ਛੱਡ ਕੇ ਆਏ ਸਨ ਅੰਮ੍ਰਿਤਸਰ ਸਾਹਿਬ ਵਿਖੇ ਵੀ ਜੇ ਤੇਰੇ ਕੋਲ ਗੁਣ ਹੈ ਤੂੰ ਆਪਣੀ ਮਰਜ਼ੀ ਨਾਲ ਗੁਰੂ ਬਣ ਜਾ, ਸਾਨੂੰ ਕੀ ਇਤਰਾਜ਼ ਹੈ। ਪਰ ਅੰਮ੍ਰਿਤਸਰ ਵਿੱਚ ਰਹਿੰਦਿਆਂ ਮਸੰਦਾਂ ਦੇ ਇਕੱਠ ਵਿੱਚ ਵੀ ਬਾਬਾ ਪ੍ਰਿਥੀ ਚੰਦ ਗੁਰੂ ਨਹੀਂ ਬਣ ਸਕਿਆ। ਇੱਕ ਪਲ ਹੋਰ ਤੁਹਾਡਾ ਲੈਣਾ, ਫਿਰ ਅੱਗੇ ਗੱਲ ਸ਼ੁਰੂ ਕਰਨੇ। ਇਹਨੂੰ ਬਹੁਤ ਧਿਆਨ ਨਾਲ ਸਮਝਿਓ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਲਈ ਤਾਂ ਗੁਰਬਾਣੀ ਵਿੱਚ ਜ਼ਿਕਰ ਹੈ, ਉਹਨਾਂ ਲਈ ਤਾਂ ਅਸੀਸ ਹੈ। ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਹੀ ਹੈ ਜਿਹੜਾ ਆਪਾਂ ਅਕਸਰ ਪੜ੍ਹਦੇ ਹਾਂ, ਪੂਤਾ ਮਾਤਾ ਕੀ ਅਸੀਸ। ਉਹਨਾਂ ਨੂੰ ਤਾਂ ਅਸ਼ੀਰਵਾਦਾਂ ਮਿਲੀਆਂ, ਪਰ ਬਾਬੇ ਪ੍ਰਿਥੀ ਚੰਦ ਨੂੰ ਕੀ ਮਿਲਿਆ? ਇਹ ਸ਼ਬਦ ਵੀ ਗੁਰਬਾਣੀ ਵਿੱਚ ਹੈ, ਕਾਗੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿਨ ਸਿਓ ਝਗਰਤ ਪਾਪ। ਕਈ ਵਾਰੀ ਗੱਲ ਚੱਲਦੀਆਂ ਵਿੱਚੋਂ ਗੱਲ ਚੇਤੇ ਆ ਜਾਂਦੀ ਹੈ, ਮੈਂ ਨਿੱਕੀ ਜੀ ਗੱਲ ਕਹਿ ਕੇ ਅੱਗੇ ਗੱਲ ਤੋੜ ਦੇਣੀ ਹੈ। ਇਹਨੂੰ ਬੜੇ ਧਿਆਨ ਨਾਲ ਸਮਝਿਓ। ਗੁਰਬਾਣੀ ਵਿੱਚ ਪਾਪ ਦਾ ਜ਼ਿਕਰ ਤਾਂ ਬਹੁਤ ਆਇਆ, ਪਰ ਪਾਪ ਦੀ ਪਰਿਭਾਸ਼ਾ ਡੈਫੀਨੇਸ਼ਨ ਉਹ ਸਿਰਫ 2 ਥਾਵਾਂ 'ਤੇ ਆਈ ਹੈ, ਜਿੱਥੋਂ ਤੱਕ ਮੈਨੂੰ ਅੰਦਾਜ਼ਾ। ਪਾਪ ਦੀ ਪਰਿਭਾਸ਼ਾ 2 ਥਾਵਾਂ 'ਤੇ ਆਈ ਸਿਰਫ। ਇੱਕ ਪਾਪ ਦੀ ਪਰਿਭਾਸ਼ਾ ਉੱਥੇ ਆਈ ਹੈ ਜਿਹੜਾ ਪ੍ਰਚਾਰਕ ਆਪਣੇ ਗੁਰੂ ਦੀ ਗੱਲ ਨਹੀਂ ਦੱਸਦਾ, ਪਰਦਾ ਪਾ ਲੈਂਦਾ ਹੈ ਭਈ ਮੇਰੇ ਨਾਲ ਕੋਈ ਨਾਰਾਜ਼ ਨਾ ਹੋ ਜਾਏ, ਉਹਨੂੰ ਵੀ ਗੁਰੂ ਜੀ ਨੇ ਪਾਪੀ ਕਿਹਾ, ਬੜਾ ਵੱਡਾ ਪਾਪੀ ਕਿਹਾ। ਇੱਕ ਉਸ ਮਨੁੱਖ ਨੂੰ ਪਾਪੀ ਕਿਹਾ ਜਿਹੜਾ ਮਨੁੱਖ, ਜਿਹੜਾ ਵੀ ਬੰਦਾ ਆਪਣੇ ਪਿਓ ਨਾਲ ਲੜਦਾ ਹੈ। ਮੈਂ ਗੱਲ ਬਾਅਦ 'ਚ ਪੂਰੀ ਕਰਨਾ, ਪਹਿਲਾਂ ਪਹਿਲੀ ਗੱਲ ਕਰਦੇ ਹਾਂ ਸਾਂਝੀ। ਜਿਨ ਗੁਰ ਗੋਪਿਆ ਆਪਣਾ, ਗੋਪਿਆ ਦਾ ਮਤਲਬ ਹੈ ਛੁਪਾਇਆ, ਗੁਰੂ ਦੀ ਸਿੱਖਿਆ ਨੂੰ ਲੁਕਾ ਲਿਆ, ਸੱਚ ਦੱਸ ਹੀ ਨਹੀਂ ਸਕਿਆ। ਜਿਨ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਹਰ ਜਿਉ ਤਿਨ ਕਾ ਦਰਸ਼ਨ ਨਾ ਕਰੋ, ਪਾਪਿਸ਼ਟ ਹਤਿਆਰੀ। ਉਹ ਬਹੁਤ ਵੱਡਾ ਪਾਪੀ ਹੈ ਬੰਦਾ, ਉਹ ਜਿਹਦੀ ਡਿਊਟੀ ਲੱਗੀ ਸੀ ਵੀ ਤੁਸੀਂ ਗੁਰੂ ਦੀ ਗੱਲ ਦੱਸਣੀ, ਪਰ ਉਹਨੇ ਦੱਸੀ ਨਹੀਂ। ਕੋਈ ਵੀ ਹੋਵੇ, ਭਾਵੇਂ ਮੈਂ ਹੋਵਾਂ। ਦੂਜੀ, ਕਾਕੇ ਪੂਤ ਝਗਰਤ ਹੋ ਸੰਗ ਬਾਪ, ਜਿਹਦਾ ਬਾਪ ਨੇਕ ਹੈ, ਸਿਆਣਾ ਹੈ, ਦਾਨਾ ਹੈ। ਬਾਪ ਵੀ ਹਰਨਾਕਸ਼ ਵਰਗਾ ਨਾ ਹੋਵੇ, ਫਿਰ ਤੇ ਪ੍ਰਹਿਲਾਦ ਅੱਖਾਂ ਨਹੀਂ ਮੰਨਦਾ। ਜੇ ਬਾਪ ਨੇਕ ਹੈ ਤੇ ਪੁੱਤ ਉਹਦਾ ਅੱਖਾਂ ਨਹੀਂ ਨਾ ਮੰਨਦਾ, ਫਿਰ ਉੱਥੇ ਵੀ ਸਤਿਗੁਰੂ ਜੀ ਨੇ ਉਸ ਬੰਦੇ ਨੂੰ ਬਹੁਤ ਵੱਡਾ ਪਾਪੀ ਕਿਹਾ। ਕਾਕੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਜਿਹਦਾ ਤੂੰ ਜੰਮਿਆ ਤੇ ਪਾਲਿਆ ਹੋਇਆ। ਤਿੰਨ ਸਿਉ ਝਗਰਤ ਪਾਪ, ਉਸ ਬਾਪ ਨਾਲ ਤੂੰ ਝਗੜਾ ਕਰਦਾ, ਇਹ ਪਾਪ ਹੈ। ਜੇ ਬਾਪ ਕਿਸੇ ਗੱਲੋਂ ਘੂਰ ਵੀ ਦਿੰਦਾ ਤੇ ਅਸੀਂ ਬਾਪ ਨਾਲ ਹੀ ਝਗੜਾ ਖੜਾ ਕਰ ਲਈਏ, ਕਹਿੰਦੇ ਪੁੱਤੇ ਪਾਪ ਹੈ।
ਬਾਪ ਨੂੰ ਤੇਰੇ ਨਾਲ ਪਿਆਰ ਹੈ, ਬਾਪ ਚਾਹੁੰਦਾ ਮੇਰਾ ਪੁੱਤ ਸਿਖਰਾਂ ਤੇ ਜਾਵੇ। ਬਾਪ ਦੀ ਬਹੁਤ ਵੱਡੀ ਕਮਾਈ ਹੁੰਦੀ ਹੈ। ਰੋ ਵਿਚਾਰ ਕਦੇ ਫਿਰ ਸਹੀ। ਹੁਣ ਬਾਬੇ ਪ੍ਰਿਥੀ ਚੰਦ ਨੂੰ ਤਾਂ ਗੁਰਬਾਣੀ ਵਿੱਚ ਝਿੜਕ ਮਿਲੀ ਹੋਈ ਹੈ, ਗੁਰੂ ਅਰਜਨ ਪਾਤਸ਼ਾਹ ਜੀ ਨੂੰ ਅਸੀਸ ਮਿਲੀ ਹੋਈ ਹੈ। ਹੁਣ ਜਦੋਂ ਇਹ 1581 ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਇਵੇਂ ਇਕੱਠ ਹੋਇਆ, ਬਹੁਤ ਵੱਡਾ ਇਕੱਠ ਹੋਇਆ, ਤੇ 2 ਪੱਗਾਂ ਦਾ ਨਿਰਣਾ ਹੋ ਗਿਆ। ਬਾਬਾ ਪ੍ਰਿਥੀ ਚੰਦ ਝਗੜਾ ਕਰ ਰਿਹਾ ਹੈ, ਗੁਰੂ ਅਰਜਨ ਪਾਤਸ਼ਾਹ ਜੀ ਬੜੇ ਠਰਮੇ ਨਾਲ ਬੈਠੇ ਹੋਏ ਨੇ। ਉਸੇ ਵਕਤ, ਬਿਲਕੁਲ ਉਸੇ ਵਕਤ, ਇੱਕ ਭੱਟਾਂ ਦਾ ਟੋਲਾ, ਭੱਟ ਕੌਣ ਹੁੰਦੇ ਨੇ? ਭੱਟ ਹੁੰਦੇ ਨੇ ਤਾਰੀਫ ਕਰਨ ਵਾਲੇ, ਉਸਤਤ ਕਰਨ ਵਾਲੇ, ਵਡਿਆਈ ਕਰਨ ਵਾਲੇ। ਇੱਕ ਲੰਮੀ ਕਹਾਣੀ ਹੈ, ਕਦੇ ਫਿਰ ਸਹੀ, ਅੱਜ ਨਹੀਂ, ਫਿਰ ਆਪਾਂ ਗੱਲਾਂ ਬਹੁਤੀਆਂ ਉਲਝਾ ਬੈਠਾਂਗੇ। ਉਹ ਭੱਟਾਂ ਦਾ ਇੱਕ ਟੋਲਾ ਬਹੁਤ ਲੰਮੇ ਸਮੇਂ ਤੋਂ ਇੱਧਰ ਉੱਧਰ ਵਿਚਰਦਾ ਸੀ, ਭਾਲ ਕਰਦਾ ਸੀ ਵੀ ਕੋਈ ਗੁਰੂ ਇਹੋ ਜਿਹਾ ਮਿਲੇ ਜਿਹੜਾ ਸਾਡੀ ਤਸੱਲੀ ਕਰਵਾ ਦੇ। ਉਹ ਬੜੀਆਂ ਥਾਵਾਂ 'ਤੇ ਭਟਕੇ, ਪਰ ਉਹਨਾਂ ਨੂੰ ਕਿਤੇ ਵੀ ਉਹ ਜਿਹਾ ਗੁਰੂ ਨਹੀਂ ਮਿਲਿਆ ਜਿਹੜਾ ਉਹਨਾਂ ਦੀ ਤਸੱਲੀ ਕਰਵਾ ਦੇ। ਬਹੁਤ ਥਾਵਾਂ 'ਤੇ ਫਿਰੇ, ਸਾਲਾਂ ਬੱਧੀ ਫਿਰੇ, ਪਰ ਉਹਨਾਂ ਦੇ ਕੰਨਾਂ ਵਿੱਚ ਕਦੇ ਕਦਾਈ ਭੱਟ ਭਿੱਖਾ ਜੀ ਕੋਲੋਂ ਇਹ ਗੱਲ ਕੰਨਾਂ ਵਿੱਚ ਪੈਂਦੀ ਸੀ ਭਈ ਜੇ ਤੁਹਾਨੂੰ ਕਿਧਰੇ ਤਸੱਲੀ ਨਾ ਹੋਈ ਤਾਂ ਗੁਰੂ ਘਰ ਆ ਜਾਇਓ। ਅੱਜ ਉਹ ਭੱਟਾਂ ਦਾ ਟੋਲਾ, ਜਥਾ ਭੱਟਾਂ ਦਾ, ਗੁਰੂ ਅਰਜਨ ਪਾਤਸ਼ਾਹ ਜੀ ਦੇ ਦਰ 'ਤੇ ਆ ਗਿਆ, ਤੇ ਦੇਖ ਕੇ ਹੈਰਾਨ ਰਹਿ ਕੇ ਵੀ ਇੱਕ 18 ਸਾਲਾਂ ਦਾ ਗੁਰੂ, ਉਹ ਗੁਰੂ ਹੋ ਸਕਦਾ ਹੈ? ਗੁਰੂ ਦੇ ਦਰ 'ਤੇ ਕਿਸੇ ਜਵਾਨ ਧੀ ਬੱਚੀ ਨੇ ਵੀ ਆਉਣਾ ਹੈ, ਗੁਰੂ ਦੇ ਦਰ 'ਤੇ ਕਿਸੇ ਬਜ਼ੁਰਗ ਨੇ ਵੀ ਆਉਣਾ ਹੈ, ਕਿਸੇ ਜਵਾਨ ਨੇ ਵੀ ਆਉਣਾ ਹੈ। ਜਵਾਨੀ ਪਹਿਰੇ ਵਿੱਚ ਏਡਾ ਵੱਡਾ ਮਨ 'ਤੇ ਕਾਬੂ, ਗੁਰੂ ਬਣ ਜਾਏ। ਇਹ ਗੱਲ ਦੇਖ ਕੇ ਭੱਟ ਬੜੇ ਹੈਰਾਨ ਹੋਏ, ਤੇ ਭੱਟਾਂ ਨੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕੀਤੇ। ਸਮਝ ਕੇ ਗੁਰੂ ਦੇ ਵਡਿਆਈ ਨੂੰ, ਤੇ ਭੱਟ ਕੁਰਲਾ ਉੱਠੇ। ਉਹ ਕਹਿਣ ਲੱਗੇ, ਉਹ ਮਨਾ, ਐਵੇਂ ਤੂੰ ਅੱਜ ਤੱਕ ਭਟਕਦਾ ਸੀ, ਅੱਜ ਤੇਰੀ ਤਸੱਲੀ ਹੋ ਗਈ। ਮੈਂ ਕਿ ਫਿਰ ਬੇਨਤੀ ਕਰਦੇ ਹਾਂ, ਕੋਈ ਆਪਾਂ ਚੀਜ਼ ਖਰੀਦਣੀ ਹੋਵੇ ਨਾ, 4 ਦੁਕਾਨਾਂ ਤੋਂ ਆਪਾਂ ਪਤਾ ਕਰ ਆਈਏ ਵੀ ਕੀ ਕੀ ਰੇਟ ਹੈ। 5ਵੀਂ ਦੁਕਾਨ 'ਤੇ ਅਸੀਂ ਉਹਨੂੰ ਮਾਲਕ ਨੂੰ ਬੋਲਣ ਨਹੀਂ ਦਿੰਦੇ। ਸਿਰਫ 4 ਦੁਕਾਨਾਂ ਦਾ ਤਜਰਬਾ ਹੋਇਆ ਹੁੰਦਾ ਸਾਡੇ ਕੋਲ ਅਜੇ, ਪਰ 5ਵੀਂ ਵਾਰੀ ਉਹਨੂੰ ਬੋਲਣ ਨਹੀਂ ਦਿੰਦੇ। ਅਸੀਂ ਟਕਾਟਕ ਗੱਲਾਂ ਕਰ ਰਹੇ ਉਹਦੇ ਨਾਲ ਵੀ ਨਹੀਂ ਇਹ ਇੰਨੇ ਦੀ ਹੈ, ਫਲਾਣਾ ਗਾਹਕ ਇੰਨੇ ਦੀ, ਫਲਾਣਾ ਮਾਲਕ ਇੰਨੇ ਹੀ ਦਿੰਦਾ ਹੈ। ਕਿੰਨੀਆਂ ਗੱਲਾਂ ਅਸੀਂ ਕਰਨੇ। ਤੁਸੀਂ ਸੋਚ ਕੇ ਦੇਖੋ, ਇਹ ਭੱਟਾਂ ਨੇ ਸਾਲਾਂ ਬੱਧੀ ਫਿਰੇ, ਕਦੇ ਇਹ ਡੇਰੇ, ਕਦੇ ਉਹ ਡੇਰੇ, ਕਦੇ ਇਹ ਸੰਤ ਕੋਲ, ਕਦੇ ਉਹ ਗੁਰੂ ਕੋਲ, ਬੇਅੰਤ ਲੋਕਾਂ ਕੋਲ ਫਿਰੇ, ਪਰ ਕਿਸੇ ਨੇ ਵੀ ਤਸੱਲੀ ਨਹੀਂ ਕਰਵਾਈ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਕੋਲ ਆ ਕੇ ਇਹਨਾਂ ਦੀ ਤਸੱਲੀ ਹੋ ਗਈ। ਦੇਖੋ ਕਿੱਡੇ ਪਿਆਰੇ ਬੋਲ ਲਿਖੇ ਨੇ, ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿੱਠੇ। ਬੜੇ ਸੰਤਾਂ ਨੂੰ ਟੋਲਿਆ, ਬੜੇ ਮੈਂ ਸਾਧਾਂ ਕੋਲ ਗਿਆ। ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿੱਠੇ। ਸੰਨਿਆਸੀ ਜਿਹੜੇ ਸਭ ਕੁਝ ਛੱਡ ਕੇ ਚਲੇ ਗਏ ਜੰਗਲਾਂ 'ਚ, ਤਪੱਸੀਏ ਜਿਹੜੇ ਬਹੁਤ ਵੱਡਾ ਤਪ ਕਰਦੇ ਸਨ, ਮੁੱਖੋਂ ਇਹ ਪੰਡਿਤ ਮਿੱਠੇ। ਪੰਡਿਤ ਬਹੁਤ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ, ਜਾਲ 'ਚ ਫਸਾ ਲੈਂਦੇ ਨੇ, ਪਰ ਦਿੰਦੇ ਕਿਸੇ ਨੂੰ ਕੁਛ ਨਹੀਂ, ਅੰਦਰ ਸ਼ਾਂਤੀ ਕੁਛ ਨਹੀਂ ਮਿਲਦੀ। ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿੱਠੇ। ਸੰਨਿਆਸੀ ਤਪੱਸੀਏ, ਮੁੱਖੋਂ ਇਹ ਪੰਡਿਤ ਮਿੱਠੇ। ਵਰਸ਼ ਏਕ ਹੋਂ ਫਿਰਿਓ। ਮੈਂ 1 ਸਾਲ ਕਰੀਬ ਇਹਨਾਂ ਦੀ ਪਰਖ ਕਰਦਾ ਰਿਹਾ। ਵਰਸ਼ ਏਕ ਹੋਂ ਫਿਰਿਓ, ਕਿਨਾਂ ਨਾ ਪਰਚੋ ਲਾਇਓ। ਪਰ ਮੇਰੀ ਕਿਸੇ ਨੇ ਤਸੱਲੀ ਨਹੀਂ ਕਰਵਾਈ। ਮਨ ਪਤੀਜ ਜਾਏ, ਇਹ ਮੇਰੀ ਕਿਸੇ ਨੇ ਨਹੀਂ ਕਰਵਾਈ। ਕਿਨੇ न परचो लायो, कहतियाँ कहती सुनी।
ਸਾਰਿਆਂ ਕੋਲੋਂ ਇੱਕ ਦੂਜੇ ਕੋਲੋਂ ਗੱਲਾਂ ਸੁਣੀਆਂ ਵੀ ਇਹ ਵਾਲੇ ਬਾਬਾ ਜੀ ਆਹ ਕਰ ਦਿੰਦੇ ਨੇ, ਇਹ ਵਾਲੇ ਬਾਬਾ ਜੀ ਉਹ ਕਰ ਦਿੰਦੇ, ਗੱਲਾਂ ਬੜੀਆਂ ਸੁਣੀਆਂ। ਕਹਿਤਿਆਂ ਕਹਿਤੀ ਸੁਣੀ, ਇੱਕ ਦੂਜੇ ਕੋਲੋਂ ਕਹਿਣ ਵਾਲਿਆਂ ਕੋਲ ਹੀ ਸੁਣੀ ਹੈ, ਪਰ ਜਦੋਂ ਜਾ ਕੇ ਦੇਖਿਆ ਰਹਿਤ ਕੋ ਖੁਸ਼ੀ ਨਾ ਆਇਓ। ਪਰ ਜਦੋਂ ਉਹਨਾਂ ਦੀ ਰਹਿਣੀ ਦੇਖੀ ਤੇ ਉਦੋਂ ਮਨ ਖੁਸ਼ ਨਾ ਹੋਇਆ, ਦੁਖੀ ਹੋ ਗਿਆ ਵੀ ਬਾਹਰ ਲੋਕਾਂ 'ਚ ਤੁਹਾਡੀ ਏਡੀ ਚਰਚਾ ਤੇ ਅੰਦਰ ਤੁਹਾਡੇ ਕਰਮ ਇਹ ਨੇ, ਜੇਲ੍ਹਾਂ 'ਚ ਦੇਣੇ ਪੈ ਰਹੇ ਨੇ। ਪਿਛਲੇ ਹੁਣ ਕਿੰਨੇ ਜੇਲ੍ਹਾਂ 'ਚ ਬੈਠੇ ਤੁਹਾਨੂੰ ਪਤਾ ਹੀ ਹੈ, ਮੇਰੇ ਕਹਿਣ ਦੀ ਲੋੜ ਨਹੀਂ। ਹੁਣ ਭੱਟਾਂ ਨੇ ਜਦੋਂ ਇਹ ਗੱਲ ਕਹੀ ਵੀ ਅਸੀਂ ਇੰਨਾ ਚਿਰ ਭਟਕਦੇ ਰਹੇ ਪਰ ਸਾਡੀ ਕਿਤੇ ਤਸੱਲੀ ਨਹੀਂ ਹੋਈ, ਹੁਣ ਭੱਟਾਂ ਨੂੰ ਪੁੱਛੀ ਵੀ ਤੁਹਾਡੀ ਇੱਥੇ ਆ ਕੇ ਤਸੱਲੀ ਹੋ ਗਈ? ਉਹ ਕਹਿੰਦੇ ਹੋ ਗਈ। ਮੈਂ ਕੁਝ ਸਵਈਏ ਤੁਹਾਡੇ ਨਾਲ ਸਾਂਝੇ ਕਰਨੇ ਨੇ, ਤੁਹਾਨੂੰ ਲੱਗਣਗੇ ਔਖੇ ਥੋੜ੍ਹੇ ਜਿਹੇ, ਪਰ ਕੋਸ਼ਿਸ਼ ਕਰਿਓ ਸਮਝਣ ਦੀ। ਅੰਤ ਨਾ ਪਾਵਤ ਦੇਵ ਸਵੈ, ਮੁਨ ਇੰਦਰ ਮਹਾ ਸ਼ਿਵ ਜੋਗ ਕਰੀ। ਇਹਦੇ ਅਰਥ ਨੇ ਜਿਸ ਰੱਬ ਦਾ ਦੇਵੀ ਦੇਵਤਿਆਂ ਨੇ ਵੀ ਅੰਤ ਨਹੀਂ ਪਾਇਆ, ਸ਼ਿਵ ਜੀ ਵਰਗਿਆਂ ਨੇ ਵੀ ਕੋਈ ਅੰਤ ਨਹੀਂ ਪਾਇਆ, ਬੜੀ ਕੋਸ਼ਿਸ਼ ਕੀਤੀ। ਅੰਤ ਨਾ ਪਾਵਤ ਦੇਵ ਸਭੈ, ਮੁਨ ਇੰਦਰ ਮਹਾ ਸ਼ਿਵ ਜੋਗ ਕਰੀ। ਫੁਨ ਵੇਦ ਬਿਰੰਚ ਵਿਚਾਰ ਰਹਿਓ, ਜਿਸ ਰੱਬ ਦੀਆਂ ਗੱਲਾਂ ਧਾਰਮਿਕ ਗ੍ਰੰਥਾਂ ਵਿੱਚ ਬਿਆਨੀਆਂ ਹੋਈਆਂ ਨੇ। ਪੁਨ ਵੇਦ ਬਿਰੰਚ ਵਿਚਾਰ ਰਹਿਓ। ਹੁਣ ਅਗਲੀ ਗੱਲ ਗੁਰੂ ਦੀ ਸ਼ੁਰੂ ਹੁੰਦੀ ਹੈ, ਕਹਿੰਦੇ ਸਾਰੀਆਂ ਗੱਲਾਂ ਜਿਹਦੇ ਬੇਅੰਤ ਲੋਕ ਉਪਮਾ ਕਰਦੇ ਨੇ, ਬੇਅੰਤ ਦੇਵੀ ਦੇਵਤੇ ਨੇ ਜਿਹਦੇ ਮਗਰ। ਹੁਣ ਅਗਲੀ ਗੱਲ ਗੁਰੂ ਜੀ ਦੀ ਸ਼ੁਰੂ ਹੋਣ ਲੱਗੀ ਹੈ। ਅੰਤ ਨਾ ਪਾਵਤ ਦੇਵ ਸਭੈ, ਮੁਨ ਇੰਦਰ ਮਹਾ ਸ਼ਿਵ ਜੋਗ ਕਰੀ। ਪੁਨ ਵੇਦ ਬਿਰੰਚ ਵਿਚਾਰ ਰਿਓ, ਹਰ ਜਾਪ ਨਾ ਛਾਡੋ ਏਕ ਕਰੀ। ਕਹਿੰਦੇ ਉਸ ਗੁਰੂ, ਉਸ ਰੱਬ ਦਾ ਜਾਪ ਗੁਰੂ ਅਰਜਨ ਪਾਤਸ਼ਾਹ ਨੇ ਇੱਕ ਘੜੀ ਵੀ ਨਹੀਂ ਕਦੇ ਛੱਡਿਆ। ਹਰ ਜਾਪ ਨਾ ਛਾਡੋ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ। ਮੇਰੇ ਤੇ ਤਾਂ ਰੱਬ ਖੁਸ਼ ਹੋ ਗਿਆ। ਭੱਟ ਮਥੁਰਾ ਜੀ ਕਹਿੰਦੇ ਨੇ ਮੇਰੇ ਤੇ ਰੱਬ ਬੜਾ ਖੁਸ਼ ਹੋ ਗਿਆ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੇ ਧਰੀ। ਕਹਿੰਦੇ ਧੰਨ ਅਕਾਲ ਪੁਰਖ ਵਾਹਿਗੁਰੂ ਜੀ, ਤੇਰਾ ਧੰਨਵਾਦ, ਮੈਂ ਇਸ ਦਰ 'ਤੇ ਆ ਗਿਆ। ਬੜੀ ਵੱਡੀ ਕਿਰਪਾ ਹੋਈ ਹੈ। ਉਸ ਅਕਾਲ ਪੁਰਖ ਨੇ ਰਹਿਮਤ ਕਰਕੇ ਤੇ ਜਿਹੜੀ ਗੁਰਿਆਈ ਦੀ ਦਾਤ ਹੈ ਗੁਰੂ ਰਾਮਦਾਸ ਜੀ ਨੇ ਉਹ ਗੁਰੂ ਅਰਜਨ ਪਾਤਸ਼ਾਹ ਦੇ ਹਿਰਦੇ ਵਿੱਚ ਰੱਖ ਦਿੱਤੀ। ਮੈਂ ਇੱਕੋ ਹੀ ਗੱਲ ਕਰਕੇ ਅੱਗੇ ਤੋੜ ਦੇਣੀ ਹੈ। ਧਰਨ ਗਗਨ ਨਭ ਖੰਡ ਮੈਂ ਜੋਤ ਸਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਕਹਿੰਦੇ ਜਿਹਨੇ ਰੱਬ ਨੂੰ ਮਿਲਣਾ ਚਾਹੁੰਦੇ ਹੋ, ਗੁਰੂ ਅਰਜਨ ਪਾਤਸ਼ਾਹ ਜੀ ਨੂੰ ਆ ਕੇ ਮਿਲੋ, ਤੁਹਾਡੇ ਜੀਵਨ ਵਿੱਚੋਂ ਸ਼ੰਕਾ ਖਤਮ ਹੋ ਜਾਏਗਾ। ਇਹ ਗੱਲ ਮੈਂ ਇੱਥੇ ਹੀ ਛੱਡਦਾ। ਵੈਸੇ 21 ਸਵਈਏ ਨੇ ਭੱਟਾਂ ਦੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਬਾਰੇ ਵਿੱਚ। ਇੱਕ ਪਲ ਹੋਰ, ਫਿਰ ਇੱਥੋਂ ਹੀ ਗੱਲ ਸ਼ੁਰੂ ਕਰਾਂਗੇ। ਕਈ ਕੰਮ ਇੱਕੋ ਜਿਹੇ ਹੁੰਦੇ ਨੇ ਪਰ ਮਨਸ਼ਾ ਵੱਖੋ ਵੱਖਰੀ ਹੁੰਦੀ ਹੈ। ਕੰਮ ਇੱਕੋ ਜਿਹੇ ਹੁੰਦੇ ਨੇ। ਫਿਰ ਮੈਂ ਥੋੜ੍ਹੀ ਜਿਹੀ ਉਦਾਹਰਨ ਦੇ ਦਿਆਂ। ਇੱਕ ਡਾਕੂ ਦੇ ਹੱਥ 'ਚ ਵੀ ਛੁਰਾ ਹੋ ਸਕਦਾ ਹੈ, ਇੱਕ ਡਾਕਟਰ ਦੇ ਹੱਥ 'ਚ ਵੀ ਛੁਰਾ ਹੋ ਸਕਦਾ ਹੈ। ਕੰਮ ਤਾਂ ਇੱਕੋ ਹੀ ਹੈ ਨਾ। ਉਹ ਵੀ ਛੁਰਾ ਮਾਰ ਰਿਹਾ, ਉਹ ਵੀ ਛੁਰਾ ਮਾਰ ਰਿਹਾ, ਉਹ ਵੀ ਟੱਕ ਲਾਉਂਦਾ, ਉਹ ਵੀ ਟੱਕ ਲਾਉਂਦਾ, ਪਰ ਦੋਨਾਂ ਦੀ ਮਨਸ਼ਾ 'ਚ ਅੰਤਰ ਹੈ। ਡਾਕੂ ਛੁਰਾ ਮਾਰ ਰਿਹਾ ਜਾਨ ਲੈਣ ਵਾਸਤੇ, ਡਾਕਟਰ ਛੁਰਾ ਮਾਰ ਰਿਹਾ ਜਾਨ ਬਚਾਉਣ ਵਾਸਤੇ। ਅੰਤਰ ਹੈ, ਕੰਮ ਇੱਕੋ ਹੀ ਹੈ, ਮਨਸ਼ਾ ਦਾ ਫਰਕ ਹੈ। ਹੁਣ ਇਹ ਗੱਲ ਮੈਂ ਤੁਹਾਡੇ ਨਾਲ ਉਦਾਹਰਨ ਕਿਉਂ ਸਾਂਝੀ ਕੀਤੀ? ਹਾਲੇ ਅੱਜ ਤੱਕ ਸਿੱਖ ਜਗਤ ਵਿੱਚ ਇਹ ਲੋਕ ਕਹੀ ਜਾਂਦੇ ਨੇ ਜੀ ਭੱਟਾਂ ਦੀ ਬਾਣੀ ਗੁਰੂ ਦੀ ਖੁਸ਼ਾਮਦ ਵਿੱਚ ਲਿਖੀ। ਬਿਲਕੁਲ ਨਹੀਂ, ਇਹ ਗੱਲ ਚੇਤਾ ਰੱਖਿਓ। ਹੁਣ ਦੋ ਕੰਮ ਨੇ। ਕੰਮ ਤੁਹਾਨੂੰ ਦੇਖਣ ਨੂੰ ਇੱਕੋ ਜਿਹਾ ਲੱਗੇਗਾ, ਮਨਸ਼ਾ ਦਾ ਬਹੁਤ ਫਰਕ ਹੈ, ਭਾਵਨਾ ਦਾ ਬਹੁਤ ਫਰਕ ਹੈ। ਨੰਬਰ 1, ਜਦੋਂ ਅਸੀਂ ਕਿਸੇ ਦੀ ਖੁਸ਼ਾਮਦ ਵਿੱਚ ਸ਼ਬਦ ਬੋਲਦੇ ਹਾਂ ਤਾਂ ਉਦੋਂ ਵੀ ਉਹਦੀਆਂ ਵਡਿਆਈਆਂ ਕਰ ਰਹੇ ਹੁੰਦੇ, ਕੰਮ ਤਾਂ ਉਹੀ ਕਰ ਰਹੇ ਹੁੰਦੇ। ਦੂਜੇ ਪਾਸੇ ਜਦੋਂ ਕਿਸੇ ਦੇ ਗੁਣਾਂ ਨੂੰ ਬਿਆਨ ਕਰੀਏ ਤੇ ਉਦੋਂ ਵੀ ਕੰਮ ਤਾਂ ਇੱਕੋ ਹੀ ਹੋ ਰਿਹਾ ਹੈ,
ਉਹੋ ਜਿਹੀ ਕੰਮ ਫਿਰ ਹੋ ਰਿਹਾ, ਪਰ ਦੋਨਾਂ ਵਿੱਚ ਅੰਤਰ ਹੈ। ਅੰਤਰ ਕੀ ਹੈ? ਜਦੋਂ ਕਿਸੇ ਦੀ ਉਪਮਾ ਵਿੱਚ ਕਹੇ ਹੋਏ ਬੋਲ ਹੁੰਦੇ ਨੇ ਉਹ ਕੇਵਲ ਇੱਕ ਤਾਰੀਫ ਬਣਦੇ ਨੇ, ਪਰ ਜਦੋਂ ਕਿਸੇ ਦੇ ਗੁਣਾਂ ਨੂੰ ਕਹਿ ਕੇ ਕਹੀਏ ਤਾਂ ਉਹ ਇੱਕ ਸੱਚੀ ਵਡਿਆਈ, ਸੱਚੇ ਗੁਣਾਂ ਦਾ ਗਾਇਨ ਹੁੰਦਾ ਵੀ ਗੁਰੂ ਵਿੱਚ ਆ ਕੁਝ ਹੈ। ਦਿਲ ਬੜਾ ਕਰਦਾ ਰਹਿੰਦਾ ਵੀ ਤੁਹਾਡੇ ਨਾਲ ਬਹੁਤ ਗੱਲਾਂ ਸਾਂਝੀਆਂ ਕਰਾਂ। ਜੇ ਕਿਤੇ ਕਿਸੇ ਨੇ ਸਮਝਣਾ ਹੋਵੇ ਵੀ ਗੁਰੂ ਕੀ ਹੈ, ਜੇ ਕਿਸੇ ਬੰਦੇ ਨੇ ਸਮਝਣਾ ਹੋਵੇ ਵੀ ਗੁਰੂ ਕੀ ਹੈ, ਉਹਨੂੰ ਇੱਕ ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਨੰਦ ਲਾਲ ਜੀ ਦੀ ਲਿਖਤ ਅਤੇ ਭੱਟਾਂ ਦੇ ਸਵਈਏ ਤੇ ਬਾਬਾ ਸੱਤਾ ਬਲਵੰਡ ਜੀ ਦੀ ਵਾਰ, ਇਹ 4 ਚੀਜ਼ਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ। ਉਹ ਫਿਰ ਕਿਤੇ ਧੋਖਾ ਨਹੀਂ ਖਾਏਗਾ। ਆਪਾਂ ਗੱਲਬਾਤ ਸਾਂਝੀ ਕਰੀਏ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਦਰ 'ਤੇ ਆ ਕੇ ਭੱਟ ਜਿਹੜੇ ਨੇ ਉਹ ਬਚਨ ਕਰਨ ਲੱਗੇ ਨੇ, ਗੁਰੂ ਜੀ ਦੇ ਗੁਣ ਗਾਉਣ ਲੱਗੇ ਨੇ। ਸਾਹਿਬ ਨੇ ਰੋਕ ਦਿੱਤੇ, ਕਹਿੰਦੇ ਨਹੀਂ, ਕਹਿੰਦੇ ਆਮ ਕਵੀ ਸਾਰੀ ਦੁਨੀਆ ਬਸ ਇਹੋ ਹੀ ਗਲਤੀ ਕਰਦੀ ਜਿਹੜੀ ਤੁਸੀਂ ਕਰਨ ਲੱਗੇ ਹੋ। ਭੱਟਾਂ ਨੂੰ ਰੋਕ ਦਿੱਤਾ ਸਤਿਗੁਰੂ ਨੇ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਤੁਸੀਂ ਲੋਕ ਫੁੱਲ ਦੀ ਤਾਰੀਫ ਕਰਦੇ ਹੋ। ਜਿੰਨੇ ਵੀ ਕਵੀਆਂ ਨੇ ਅੱਜ ਤੱਕ ਕਵਿਤਾਵਾਂ ਲਿਖੀਆਂ ਉਹ ਫੁੱਲ ਦੀ ਤਾਰੀਫ 'ਚ ਲਿਖ ਦਿੱਤੀਆਂ। ਕਹਿਣ ਲੱਗੇ ਤੁਸੀਂ ਦੁਨੀਆ 'ਚ ਕਿਤੇ ਦਿਖਾ ਦਿਓ ਫੁੱਲ ਇਕੱਲਾ ਜੰਮਿਆ ਹੋਵੇ, ਕਦੇ ਫੁੱਲ ਇਕੱਲਾ ਜੰਮਿਆ ਹੋਵੇ। ਪਹਿਲਾਂ ਇੱਕ ਜੜ੍ਹਾਂ ਹੁੰਦੀਆਂ ਨੇ, ਜੜੇ ਤੋਂ ਬਾਅਦ ਤਣਾ ਹੁੰਦਾ, ਤਣੇ ਤੋਂ ਬਾਅਦ ਟਾਹਣਾ ਲੱਗਦਾ, ਟਾਹਣੇ ਤੋਂ ਬਾਅਦ ਟਾਹਣੀ ਲੱਗਦੀ ਹੈ, ਟਾਹਣੀ ਤੋਂ ਬਾਅਦ ਫੁੱਲ ਲੱਗਦਾ। ਅਤੇ ਉਹ ਕਿੱਡਾ ਵੱਡਾ ਸਫ਼ਰ ਹੈ। ਪਰ ਲੋਕ ਅਣਜਾਣ ਸਾਰੇ ਦਰਖਤ ਦੀ ਕੁਰਬਾਨੀ ਨੂੰ ਅੱਖੋਂ ਪਰੇ ਕਰਕੇ ਤੇ ਕੇਵਲ ਇੱਕ ਫੁੱਲ ਦੀ ਉਪਮਾ ਕਰੀ ਜਾਂਦੇ ਨੇ, ਬਾਕੀ ਦਰਖਤ ਦੀ ਤਾਂ ਗੱਲ ਹੀ ਨਹੀਂ ਕਰਦੇ। ਕਹਿੰਦੇ ਇਸੇ ਤਰ੍ਹਾਂ ਤੁਹਾਨੂੰ ਅੱਜ ਲੱਗਦਾ ਹੋਏਗਾ ਵੀ ਅਰਜਨ ਤਖਤ 'ਤੇ ਬੈਠਾ ਹੈ, ਤੁਸੀਂ ਮੇਰੀ ਤਾਰੀਫ ਕਰਕੇ ਚਲੇ ਜਾਓਗੇ। ਇਸ ਫੁੱਲ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ, ਤੁਸੀਂ ਉੱਥੋਂ ਸ਼ੁਰੂ ਕਰੋ। ਜੇ ਤਾਰੀਫ ਕਰਨੀ, ਗੁਣ ਗਾਉਣੇ ਨੇ, ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰੋ। ਯਾਦ ਰੱਖੋ ਜੇ ਹੁਣ ਭੱਟਾਂ ਦੇ 123 ਸਵਈਏ ਨੇ। ਜੇ ਕਿਤੇ ਤੁਸੀਂ ਥੋੜ੍ਹੀ ਜਿਹੀਆਂ ਗੱਲਾਂ ਵੀ ਯਾਦ ਕਰ ਲਓ ਨਾ, ਫਿਰ ਕੋਈ ਦੇਹਧਾਰੀ ਤੁਹਾਨੂੰ ਕਦੇ ਭਟਕਾ ਨਹੀਂ ਸਕਦਾ। ਸਾਨੂੰ ਭਟਕਾ ਕਿਉਂ ਲੈਂਦੇ ਨੇ? ਕਿਉਂਕਿ ਸਾਨੂੰ ਹੀ ਨਹੀਂ ਪਤਾ। ਜਦ ਪਤਾ ਹੀ ਨਹੀਂ, ਫਿਰ ਅਗਲਾ ਜੋ ਝੋਲੀ ਪਾ ਜਾਏ ਤੇ ਅਸੀਂ ਫਿਰ ਉਹ ਪਵਾ ਕੇ ਤੁਰ ਜਾਂਦੇ। ਭੱਟਾਂ ਦੇ ਕਿੰਨੇ ਸਵਈਏ ਨੇ? 123 ਟੋਟਲੀ ਸਵਈਏ 123 ਨੇ। ਬਹੁਤ ਸੌਖੇ ਨੇ। 10 ਸਵਈਏ ਗੁਰੂ ਨਾਨਕ ਸਾਹਿਬ ਜੀ ਬਾਰੇ 'ਚ, 10 ਸਵਈਏ ਗੁਰੂ ਅੰਗਦ ਸਾਹਿਬ ਜੀ ਦੇ ਬਾਰੇ ਵਿੱਚ, 22 ਸਵਈਏ ਗੁਰੂ ਅਮਰਦਾਸ ਜੀ ਦੇ ਬਾਰੇ ਵਿੱਚ, 60 ਸਵਈਏ ਗੁਰੂ ਰਾਮਦਾਸ ਜੀ ਦੇ ਬਾਰੇ ਵਿੱਚ, 21 ਸਵਈਏ ਗੁਰੂ ਅਰਜਨ ਪਾਤਸ਼ਾਹ ਜੀ ਦੇ ਬਾਰੇ ਵਿੱਚ। 163 ਨੇ ਟੋਟਲੀ, ਮਾਫ ਕਰੋ 123 ਨੇ ਟੋਟਲੀ। ਹੁਣ ਭੱਟਾਂ ਨੇ ਗੁਰੂ ਸਾਹਿਬ ਜੀ ਦੀ ਤਾਰੀਫ ਵਿੱਚ ਸਵਈਏ ਉਚਾਰੇ। ਉਸ ਤੋਂ ਪਹਿਲਾਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਚਾਰ ਕੇ ਦੱਸੇ। ਤੇ ਜਿਹੜੇ ਪਾਠ ਕਰਦੇ ਨੇ ਉਹਨਾਂ ਨੂੰ ਪਤਾ ਹੋਏਗਾ 2 ਤਰ੍ਹਾਂ ਦੇ ਹੈਡਿੰਗ ਨੇ ਗੁਰਬਾਣੀ ਵਿੱਚ। ਇੱਕ ਸ਼੍ਰੀ ਮੁੱਖ ਵਾਕਿਆ ਮਹੱਲਾ 5ਵਾਂ, ਇਕੱਲੇ 5ਵੇਂ ਪਾਤਸ਼ਾਹ ਦੇ ਸਵਈਏ ਨੇ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਕਿਸੇ ਗੁਰੂ ਨੇ ਸਵਈਏ ਨਹੀਂ ਉਚਾਰੇ, ਕੇਵਲ ਗੁਰੂ ਅਰਜਨ ਪਾਤਸ਼ਾਹ ਨੇ ਉਚਾਰੇ ਨੇ। ਉਹ 20 ਨੇ ਸਵਈਏ। 9 ਪਹਿਲਾਂ ਰੱਬ ਦੀ ਉਸਰ ਵਿੱਚ ਨੇ, 11 ਮੈਂ ਤਾਂ ਹੈਰਾਨ ਹੋਣਾ ਵੀ ਸਿੱਖ ਭੁੱਲ ਕਿਵੇਂ ਗਿਆ। 11 ਸਵਈਏ ਉਹ ਨੇ ਜਿਹਦੇ ਵਿੱਚ ਮਨੁੱਖ ਦੇ ਸਰੀਰ ਦਾ ਜ਼ਿਕਰ ਕੀਤਾ। ਉਹ ਇਹ ਤਾਂ ਮਿੱਟੀ ਦਾ ਪੁਤਲਾ ਹੈ, ਇਹ ਤਾਂ ਗੰਦਗੀ ਦਾ ਪੁਤਲਾ ਜਿਹਦੇ ਮਗਰ ਤੂੰ ਲੱਗਿਆ ਫਿਰਨਾ। 11 ਸਵਈਏ ਨੇ ਪੂਰੇ ਜਿਹੜੇ ਸਰੀਰ ਵਾਸਤੇ ਨੇ, ਭਈ ਇਹਦੇ ਮਗਰ ਲੱਗਣ ਵਾਲੇ ਆ, ਦੇਹੀ ਦੇ ਲੱਗਣ ਵਾਲੇ ਆ। ਇਹ ਦੇਹੀ ਤਾਂ ਗੰਦਗੀ ਦਾ ਰੂਪ ਹੈ, ਇਹਦੇ ਮਗਰ ਨਾ ਜਾਈ। 9 ਸਵਈਏ ਪਹਿਲਾਂ ਉਹ ਨੇ ਜਿਹੜੇ ਰੱਬ ਦੇ ਬਾਰੇ 'ਚ ਨੇ। 9 ਤੇ 11 ਕਿੰਨੇ ਹੋ ਗਏ? 20 ਸਵਈਏ ਗੁਰੂ ਅਰਜਨ ਪਾਤਸ਼ਾਹ ਜੀ ਨੇ ਪਹਿਲਾਂ ਉਚਾਰਨ ਕੀਤੇ ਹੋਏ ਨੇ। ਉਹਦਾ ਨਾਂ ਹੈ, ਹੈਡਿੰਗ ਉਹਦਾ ਸ਼੍ਰੀ ਮੁੱਖ ਵਾਕਿਆ ਮਹੱਲਾ 5ਵਾਂ। ਜਿਹੜੇ ਅਗਲੇ ਸਵਈਏ ਨੇ ਉਹ ਗੁਰੂ ਜੀ ਦੇ ਉਚਾਰਨ ਕੀਤੇ ਹੋਏ ਨਹੀਂ, ਉਹ ਭੱਟਾਂ ਦੇ ਨੇ, ਜਿਹਦਾ ਮੈਂ ਤੁਹਾਡੇ ਨਾਲ ਹੁਣੇ ਜ਼ਿਕਰ ਕੀਤਾ। 123 ਸਵਈਏ ਉਹਨਾਂ ਦਾ ਹੈਡਿੰਗ ਕੀ ਹੈ? ਸਵਈਏ ਮਹੱਲੇ ਪਹਿਲੇ ਕੇ
सवैये महल्ले दूजे के, सवैये महल्ले तीजे के, सवैये महल्ले चौथे के, सवैये महल्ले पंजवें के। वो सवैयां दा हैडिंग ये है। हुण गुरु साहब दे दर ते जदों भट्टा ने इवें आके गल दसी ना भी गुरु अर्जन पातशाह जी तेरे कोल तां रब मिलदा है, तेरे कोल तां परमेश्वर मिलदा, निरंकार मिलदा है। जदों सारी गल स्पष्ट होई ना, सिख जगत नूं कोई भुलेखा नहीं रह गया भी गुरु कौन है। सब नूं पता लग गया भी बाबा पिरथी चंद गुरु नहीं है। गुरु कौन है? गुरु अर्जन साहब सच्चे पातशाह जी महाराज। देखो एक गल मैं फिर कह के समाप्ति वाले पासे नूं आइए, बहुत ध्यान दे के सुनियो। हैरानी की गल है, जोगियां नूं विश्वास हो गया भी गुरु नानक है। मक्के वालियां नूं, मंदिरां वालियां नूं, गृष्टियां नूं, ठग्गां नूं, चलो चंगे बंदे की गल च, ठग्गां नूं, चोरां नूं, डाकुआं नूं, सब नूं विश्वास हो गया भी गुरु नानक है। अगर विश्वास नहीं हुंदा तो सिख नूं विश्वास नहीं हुंदा। ए गुरु दे रोज़ प्रकाश होने के बावजूद भी ये थां थां ते भटकदा फिरदा, अज भी भटकदा फिर रहा, अज दी डेट च भी भटकदा फिर रहा। गुरु साहब सच्चे पातशाह ने बहुत वड्डी रहमत साडे ते कीती है, जिहड़ा इहो जिहा गुरु सानू बख्शिश कीता है। और उन्हां दे कीते होए किड्डे किड्डे महान काम ने साडे कोल। हुण आपां अगे चलीए, थोड़ी जी विचार कह के समाप्ति करिए। गुरु अर्जन पातशाह जी ने थोड़ा जिहा समा छड्ड दित्ता सी बाबा पिरथी चंद नूं भी खुला भी ये अमृतसर दे विच जो इहदा जी करदा वो कर लवे, पर वो कुछ कर ना सकिया। उन्हें की कीता भी बाहर अमृतसर साहिब तो बाहरले पासे जिन्ने भी रस्ते बाहरों आउंदे ने सारियां दे उत्ते मसंद बिठा दिते भी जदों भी संगत आवे उन्हां कोलों पैसे इत्थे ले लेने ने भी तुसीं माया इत्थे जमा करवा दिओ, ते जिहड़ा प्रशादा पानी है, लंगर है, रहन सहन का काम है, वो गुरु अर्जन साहब जी के घर चले जाओ। हुण आखिरकार माया का काम बंद हो जाए। मैं बहुत बारी बेनती करना भी ये बहुत गलत व्याख्या है भी माया की लोड़ नहीं है। गुरु घरां दे विच सानू भी लोग कही बाबा जी तुहानू की माया की लोड़ है। मैं तो बेनती करदा माया होनी धर्मी बंदियां कोल चाहीदी है, होनी धर्मी बंदियां कोल। जिन्हों धर्म का ही नहीं पता वो सरसे वाले कोल जा जाके मत्था टेकी जाएगा ना। जिन्हों पता ही नहीं माया की चीज़ है। मैं 3-4 मिनट लैके एक गल समझ साझी करके फिर समाप्ति करने आप कोशिश करांगा। मैं 8 बजे के गल साझी करा, बहुत ध्यान दे के सुनियो। एक बच्चा गुरु चरणों में खलोता होया रो रहा है, तो बच्चा सी 8 साल का कह लो, 9 साल का कह लो, रोया होया रोंदा रोंदा गुरु साहब नूं गल कह रहा। कहन लग्या सतगुरु जी मेरे पिता जी नूं तुसीं लै गए तो मैनूं हुण स्कूलों कढ़ देना, उन्होंने मेरे कोल फीस नहीं है, हुण मैं की करा। उदों तो जकारे छड्ड के सारिਆਂ ने कहता सी असीं नाल है, पर हुण मैनूं कोई फीस नहीं दिंदा। मेरी माँ के कपड़े फट गए ने, साडे कोल खाण नूं रोटी नहीं है, तो हुण दसो मैं की करा। उहदे कोल आके एक वडेरी उम्र का बंदा कोल आके खड़ा सी। वो बच्चे नूं गुरु नाल इवें गल्लां करदियां सुन के उहदे दिल च बड़ी धो पई। वो पुछण लग गया, कहंदे पुत्त की गल हो गई? वो कहंदा अंकल जी मेरे पिता जी ना निशान साहिब दे उत्ते कपड़ा चढ़ाउंदे हुंदे सी, ते जदों कपड़ा चढ़ाउण चढ़े ते अचानक तार टुट गई ते थल्ले निशान साहिब डिग पिया, वो चढ़ाई कर गए। ते उदों बड़े जयकारे लाए, सरोपा दिता सानू, पर मेरा पिता चढ़ाई कर गया ते साडी मुड़ के किसी ने बत्तर नहीं पुछी, ते हुण मेरे कोल फीस नहीं ते मैनूं स्कूलों कढ़ देना। उन्हें गोद विच लिया ते बच्चे ने बहुत प्यार किया। इन्ने समय च ज्ञानी जी आगे गुरु घर दे, वो पुछदे ने उस अमीर बंदे नूं
ਭਈ ਹਾਂਜੀ ਮੈਂ ਰੁਮਾਲੇ ਦਾ ਸਾਈਜ਼ ਲਿਆਂਦਾ ਹੈ ਸਾਰਾ, ਜਿਹੜਾ ਤੁਸੀਂ ਪੁੱਛਦੇ ਸੀ ਨਾ ਮੈਨੂੰ ਵੀ ਰੁਮਾਲਾ ਚੜਾਉਣਾ ਹੈ, ਅਤੇ ਮੈਂ ਰੁਮਾਲੇ ਦਾ ਸਾਈਜ਼ ਲਿਆਂਦਾ, ਆਹ ਪਕੜੋ ਸਾਈਜ਼, ਅਤੇ ਇਹਦੇ ਨਾਲ ਦਾ ਰੁਮਾਲਾ ਬਣਵਾ ਦਿਓ। ਇਹਦੇ ਕਰੀਬ 4 ਲੱਖ ਰੁਪਈਆ ਲੱਗਣਾ, ਕਰੀਬ ਨੇੜੇ ਨੇੜੇ, ਅਤੇ ਤੁਸੀਂ ਇਹਦਾ ਵਧੀਆ ਕਢਾਈ ਵਾਲਾ ਰੁਮਾਲਾ ਲਿਆ ਦਿਓ। ਉਹਨੇ ਉਸੇ ਵੇਲੇ ਮੋੜ ਦਿੱਤਾ, ਕਹਿੰਦਾ ਮਾਫ਼ ਕਰਨਾ, ਮੈਨੂੰ ਅੱਜ ਪਤਾ ਲੱਗਿਆ ਵੀ ਰੁਮਾਲਾ ਕਿੱਥੇ ਚੜਾਉਣਾ ਚਾਹੀਦਾ, ਮੈਨੂੰ ਪਤਾ ਲੱਗ ਗਿਆ ਰੁਮਾਲਾ ਕਿੱਥੇ। ਗੁਰਦੁਆਰਿਆਂ 'ਚ ਰੁਮਾਲੇ ਪਏ ਰੁਲਦੇ ਨੇ, ਬੱਚੇ ਫੀਸਾਂ ਨੂੰ ਤਰਸਦੇ ਨੇ, ਉਸ ਦਿਨ ਪਤਾ ਲੱਗਦਾ ਸਾਨੂੰ ਵੀ ਧਰਮ ਕਿਆ ਚੀਜ਼ ਹੈ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਤਾਂ ਦਰਬਾਰ ਸਾਹਿਬ ਦੇ ਅੰਦਰ ਆ ਗਏ, ਅੰਮ੍ਰਿਤਸਰ ਦੇ ਅੰਦਰ ਆ ਗਏ, ਬਾਹਰੋਂ ਤੌਰ 'ਤੇ ਬਾਬੇ ਪ੍ਰਿਥੀ ਚੰਦ ਨੇ ਨਾਕਾ ਲਾ ਲਿਆ, ਮਾਇਆ ਹੋਣੀ ਧਰਮੀ ਬੰਦਿਆਂ ਕੋਲ ਚਾਹੀਦੀ ਹੈ ਤਾਂ ਕਿ ਉਹ ਕਿਸੇ ਦਾ ਦੁੱਖ ਦਰਦ ਵੰਡਾ ਸਕੇ। ਇਸ ਤੋਂ ਅਗਲੀ ਲੜੀ ਆਪਾਂ ਕੱਲ੍ਹ ਰੋਜ਼ ਸਾਂਝੀ ਕਰਾਂਗੇ। ਅੱਜ ਇੱਥੇ ਸਮਾਪਤ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ, ਮੇਰੀ ਦੁਖ ਸਭ ਵਿਸਾਰਨਾ। ਸਭਨਾਂ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹਿ ਨਾਨਕ ਤੈਂਸ ਕਹੋਆ, ਤਿਤ ਕਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ। ਸੰਤ ਸਾਜਨ ਭਏ, ਸਰਸੀ ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਬਿਨਵੰਤ ਨਾਨਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਤਾ ਮੁਬਾਰਕ ਤੇਰੇ, ਤੁਮਰੇ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉਚੇ। ਸਗਲ ਸਮਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆ। ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ। ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਤਿੰਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ। ਤਾਕੋ ਬਿਗਨ ਨ ਕਉ ਲਾਗੈ ਜਾਕੀ, ਪ੍ਰਭ ਆਗਰ ਦਾਸ ਅਰਦਾਸ। ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲੰਗ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ,
ਰਾਮਦਾਸਾਂ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਬਦ ਹੋ ਜਾਏ। ਤੇਗ ਬਹਾਦਰ ਸਿਮਰੈ ਹਰ ਨਾਉ ਦਿਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜ ਪਿਆਰਿਆਂ ਚੌਂ ਸਬਜਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ ਨਾਮ ਜਪਿਆ। ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅਨੰਡਟ ਕੀਤਾ। ਦਿਲਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ। ਆਰਿਆਂ ਨਾਲ ਚਰਾਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤੇਰਾ ਸਦਕਵਾਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਹਰਸ਼ਿਆਰਿਆ। ਦੇਖ ਤੇਗ ਫਤਿਹ ਬ੍ਰਿਤ ਕੀ ਪਹਿਜਰੀ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਭਰੋਸਾ ਦਾਨ ਵਿਸਾਹੂ ਦਾਨ। ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਰ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾਰਜ ਕਰ ਬੁੱਲੋ ਜੀ। ਸਿੱਖਾਂ ਦਾ ਮਰਨੀ ਵਾ ਬਤ ਉੱਚੀ ਮਤ ਪਦ ਦੇ ਰਾਖੇ। ਆਪ ਵਾਹਿਗੁਰੂ ਅੰਤਰਜਾਮੀ ਸਤਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਦੇ ਪਾਵਨ ਦਰਸ਼ਨ ਦਿਦਾਰਿਆਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਨੂੰ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ। ਹੀ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ। ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਵਨ ਚਰਣਾ ਕਮਲਾਂ ਪਾਸ ਅਰਦਾਸ ਬੇਨਤੀ ਜੋੜੀ ਹੈ। ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਣਦੇ ਬਹਵਾਕ ਅਨੁਸਾਰ। ਆਪਦੀਆਂ ਸਮੁੱਚੀਆਂ ਗੁਰਸਿੱਖ ਸੰਗਤਾਂ ਨੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਹਜ਼ੂਰੀ ਵਿੱਚ ਸਤਿਗੁਰੂ ਜੀਓ ਸੰਧਾ ਸਮੇਂ ਦੇ ਦੀਵਾਨ ਸਜਾਏ ਹਨ। ਸਜਿਆਂ ਦੀਵਾਨਾਂ ਅੰਦਰ ਸ਼ਬਦ ਚੌਂਕੀ ਸੋਦਰ ਰਸ ਦੇ ਪਾਠ ਪ੍ਰੰਤ ਗੁਰਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਕੀਤਾ ਗਿਆ ਹੈ। ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀਆਂ ਦੇ ਜੀਵਨ ਬਾਰੇ ਇਤਿਹਾਸ ਦੀ ਗੁਰਬਾਣੀ ਦੀ ਕਥਾ ਵਿਚਾਰਾਂ ਹੋਈਆਂ ਹਨ। 6 ਪੁੜੀਆਂ ਅਨੰਦ ਦੇ ਪਾਠ ਹੋਏ ਹਨ। ਦਸਰਿਆਂ ਪਾਸੋਂ ਰਸ ਦੇ ਪਾਠ ਕਰਦੇ ਹਾਂ ਕੀਰਤਨ ਕਰਦੇ ਹਾਂ ਵਿਚਾਰਾਂ ਕਰਦੇ ਹਾਂ ਅਨੰਦ ਦੇ ਪਾਠ ਕਰਦੇ ਹਾਂ। ਸੰਗਤ ਪਾਸੋਂ ਹਾਜ਼ਰੀਆਂ ਭਰਦੇ ਹਾਂ ਬਾਣੀ ਸਰਵਣ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆ ਫਕਰਣੀ ਜੀ ਅੱਗੇ ਵਾਸਤੇ ਸ਼ੁੱਧ ਬਾਣੀ ਪੜ੍ਹਨ ਦਾ ਬਾਣੀ ਸਰਵਣ ਕਰਨ ਦਾ ਬਲ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਸਮੂਹ ਆਈਆਂ ਗੁਰਸਿੱਖ ਸੰਗਤਾਂ ਦੇ ਹਿਰਦਿਆਂ ਮਨ ਅੰਦਰ ਵਸਾਉਣਾ ਭਾਵਨਾ ਪੂਰੀਆਂ ਕਰਨੀਆਂ। ਜੋ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀਆਂ ਭਰੀਆਂ ਸੋਸ਼ਲ ਮੀਡੀਆ 'ਤੇ ਸਤਿਗੁਰੂ ਜੀ ਆਪਣੀਆਂ ਹਾਜ਼ਰੀਆਂ ਲਵਾਈਆਂ ਸਤਸੰਗਤ ਕੀਤੀ ਸਰਬੱਤ ਦੇ ਸਵਾ ਸਫਲੇ ਕਰਨੇ
ਘੜੀਆਂ ਸਫਲੀਆਂ ਕਰਨੀਆਂ, ਦਰੋਂ ਕਰੁਣਾ ਬੰਦਾਨ, ਭਰੋਸਾ ਦਾਨ, ਗੁਰਸਿੱਖੀ ਦਾਨ, ਬਖਸ਼ਿਸ਼ ਕਰਨਾ। ਸਤਿਗੁਰੂ ਜੀਓ ਆਪਣੇ ਹੱਕ ਸੱਚ ਵਾਸਤੇ ਜੋ ਗੁਰੂ ਕੇ ਯੋਧੇ ਸੰਗਲਮੇ ਸਮੇਂ ਤੂੰ ਇੰਡੀਆ ਵਿਖੇ ਜੇਲ੍ਹਾਂ ਵਿੱਚ ਨਜ਼ਰਬੰਦਾਂ ਨਾਲ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਇਹਨਾਂ ਸਮੁੱਚੇ ਸਿੰਘਾਂ ਦੀ ਪੱਕੀ ਰਿਹਾਈ ਵਾਸਤੇ, ਸਿੰਘਾਂ ਦੀ ਚੜ੍ਹਦੀ ਕਲਾ, ਪੰਥ ਦੀ ਚੜ੍ਹਦੀ ਕਲਾ, ਪੰਥ ਦੀ ਏਕਤਾ ਵਾਸਤੇ ਉਹਦੇ ਪਾਵਨ ਚਰਨਾਂ 'ਚ ਅਰਦਾਸ ਜੀ ਕਿਰਪਾ ਕਰਨੀ। ਸਮੂਹ ਸਿੰਘਾਂ ਨੂੰ, ਸਮੁੱਚੇ ਪੰਥ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ। ਕਦਮ ਸਵਾਸ ਚੱਲੇ ਸਬਲੇ ਕਰਨੇ, ਤਿਲ ਫੁਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਜੀ। ਕਰੋ ਕਿਰਪਾ ਬਖਸ਼ੋ ਪਾਵਨ ਪਵਿੱਤਰ ਹੁਕਮਨਾਮੇ, ਸੰਗਤਾਂ ਨੂੰ ਆਸੀਸ ਬਖਸ਼ਿਸ਼ ਕਰੋ। ਸੁਖ ਹੋਵੇ ਨਾਮ ਚਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਪਈ ਅਕਾਲ ਕੀ, ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਚਾਹੈ ਖੋਜ ਸ਼ਬਦ ਮੈਂ ਰਾਜ ਕਰੇਗਾ। ਖਾਲਸਾ ਕੀ ਰਹਿਣਾ ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਖੁਆਰ ਹੋਏ ਸਭ ਮਿਲੇਂਗੇ। ਬੋਲੇ ਸੋ ਨਿਹਾਲ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਬੀਰ ਰੋੜਾ ਹੋਇ ਬਾਟਕਾ, ਤਜ ਮਨ ਕਾਇਬ ਮਹਾਨ। ਐਸਾ ਕੋਈ ਦਾਸ ਹੋਏ, ਤਾਹੇ ਮਿਲੈ ਭਗਵਾਨ। ਕਬੀਰ ਰੋੜਾ ਹੋਵਾ ਤਾਂ ਕਿਆ ਭਇਆ, ਪੰਥੀ ਕੋ ਦੁਖ ਦੇ। ਐਸਾ ਤੇਰਾ ਦਾਸ ਹੈ, ਜੋ ਧਰਣੀ ਮੈਖੇ। कबीर खे हुई तो क्या भया, जोड़ लग अंग। हर जन ऐसा चाहिए, जो पानी सर्वंग। कबीर पानी हुआ था क्या भया, सिरा तत होए। हर जन ऐसा चाहिए, जैसा हर ही होए। सुख होटल गुर सेविया, हंस सहज सुभाए। दर्शन परसे गुरु कै, जन्म मरण दुख जाए। वाहिगुरु जी। बैराड़ी महला चौथा। हर जन राम नाम गुण गावे, जे कोई निंद करे हर जन की, अपना गुण ना गवावे। हर जन राम नाम गुण गावे, जे कोई निंद करे हर जन की, अपना गुण ना गवावे। रहा जो
ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ, ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੇ, ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੈ, ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ। ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਜੋ ਪਹਿਲਾਂ ਵੀ ਕੀਤੀਆਂ ਸੀ ਕਿ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਕੱਲ੍ਹ ਅਤੇ ਪਰਸੋਂ ਇੱਥੇ ਹਾਜ਼ਰੀ ਨਹੀਂ ਭਰਨਗੇ, ਔਰ ਸ਼ੁੱਕਰਵਾਰ ਤੋਂ ਲਾ ਕੇ 7 ਜੁਲਾਈ ਤੱਕ ਲਗਾਤਾਰ ਸ਼ਾਮਾਂ ਦੇ ਦੀਵਾਨ, ਐਤਵਾਰ ਦੇ ਦੀਵਾਨ ਦੇ ਵਿੱਚ 1 ਘੰਟਾ ਹਾਜ਼ਰੀ ਭਰਿਆ ਕਰਨਗੇ। ਸੋ ਆਪ ਜੀ ਨੂੰ ਬੇਨਤੀ ਹੈ ਕਿ ਫਿਰ ਦੁਬਾਰਾ ਆਪ ਜੀ ਨੇ ਇਵੇਂ ਹੀ ਉਤਸ਼ਾਹ ਦਿਖਾਉਣਾ ਹੈ। ਬਹੁਤ ਖੁਸ਼ੀ ਦੀ ਗੱਲ ਹੈ ਕਿ ਆਮ ਜਦੋਂ ਅਸੀਂ ਗੁਰੂ ਘਰਾਂ ਦੇ ਦਰਵਾਜ਼ੇ 'ਚ ਖੜ੍ਹ ਕੇ ਦੇਖਦੇ ਹਾਂ ਤੇ ਜੇ 50 ਵਿਅਕਤੀ ਸੰਗਤ ਦੇ ਮੈਂਬਰ ਆਉਂਦੇ ਨੇ ਤੇ 50 ਚੋਂ ਕਿਤੇ ਇੱਕ ਅੱਧਾ ਜਿਹੜਾ ਉਹ ਨੌਜਵਾਨ ਹੁੰਦਾ ਹੈ। ਪਰ ਆਹ ਦੇਖਣ ਨੂੰ ਇੱਦਾਂ ਸੰਗਤ ਲੱਗਦੀ ਹੈ ਕਿ ਸੰਗਤ ਹੀ ਨੌਜਵਾਨਾਂ ਦੀ ਹੈ। ਇਹ ਬਹੁਤ ਹੀ ਮਾਣ ਵਾਲੀ ਗੱਲ ਹੈ, ਖੁਸ਼ੀ ਵਾਲੀ ਗੱਲ ਹੈ। ਇਹਨਾਂ ਸਮੂਹ ਨੌਜਵਾਨਾਂ ਨੂੰ ਬੇਨਤੀ ਹੈ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਸ ਗੁਰੂ ਘਰ ਵਿਖੇ ਇਹ ਵੱਖ-ਵੱਖ ਰੂਪ ਦੇ ਵਿੱਚ ਸੇਵਾਵਾਂ ਨਿਭਾਉਂਦੇ ਨੇ। ਅਰਦਾਸ ਹੈ ਸੱਚੇ ਪਾਤਸ਼ਾਹ ਇਹਨਾਂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਤੰਦਰੁਸਤੀ ਦੀ ਦਾਤ ਬਖਸ਼ੇ। ਸੌਣ ਵਾਲੇ ਹਫ਼ਤੇ ਦੇ ਪ੍ਰੋਗਰਾਮ ਜਿਵੇਂ ਪਹਿਲਾਂ ਦੱਸਿਆ ਸੀ ਕਿ ਸ਼ੁੱਕਰਵਾਰ ਨੂੰ ਚੀਮਾ ਪਰਿਵਾਰ, ਸਾਡੇ ਬੜੇ ਸਤਿਕਾਰਯੋਗ ਭੈਣ ਜੀ ਜੋਗਿੰਦਰ ਕੌਰ ਜੀ ਢਾਲੀਵਾਲ, ਉਹਨਾਂ ਦੇ ਪਰਿਵਾਰ ਵੱਲੋਂ ਹੈ। ਔਰ ਸ਼ੁੱਕਰਵਾਰ ਤੋਂ ਐਤਵਾਰ ਜਿਹੜਾ ਅਖੰਡ ਪਾਠ ਸਾਹਿਬ ਚੱਲੇਗਾ, ਔਰ ਇਸੇ ਦੀਵਾਨ ਦੇ ਵਿੱਚ ਭਾਈ ਸਾਹਿਬ ਜੀ ਕਥਾ ਕਰਨਗੇ। ਆਪ ਜੀ ਨੂੰ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਆਪਣੇ ਪ੍ਰੋਗਰਾਮ ਗੁਰੂ ਘਰ ਦੇ ਵਿੱਚ ਬੁੱਕ ਕਰਾਓ, ਤਾਂ ਕਿ ਆਪਾਂ ਇਸ ਗੁਰੂ ਘਰ ਨੂੰ ਹੋਰ ਵੀ ਵਧੀਆ ਬਣਾ ਸਕੀਏ। ਸੋ ਅੱਜ ਦੇ ਇਸ ਦੀਵਾਨ ਦੇ ਵਿੱਚ ਨੌਜਵਾਨ ਅਮਨਦੀਪ ਸਿੰਘ ਜੀ ਹੋਣਾ ਵੱਲੋਂ ਗੁਰੂ ਘਰ ਦੇ ਲੰਗਰਾਂ ਲਈ ਸੇਵਾ $501 ਪਾਏ ਨੇ। ਅਤੀ ਧੰਨਵਾਦੀ ਹਾਂ। ਅਰਦਾਸ ਹੈ ਸੱਚੇ ਪਾਤਸ਼ਾਹ ਨਾਲ ਸਭਨਾਂ ਨੂੰ ਪਰਿਵਾਰ ਦੇ ਵਿੱਚ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਇਵੇਂ ਹੀ ਗੁਰੂ ਘਰ ਦੀਆਂ ਸੇਵਾਵਾਂ ਕਰਦੇ ਰਹਿਣ। ਆਓ ਜੋ ਆਉਣ ਵਾਲੇ ਸ਼ਨੀਵਾਰ ਨੂੰ ਸਰਦਾਰ ਅਵਤਾਰ ਸਿੰਘ ਜੀ ਹਲੈਸਟਰ ਵਿਖੇ ਗੁਰੂ ਘਰ ਵੱਲੋਂ ਪ੍ਰੋਗਰਾਮ ਨੇ, ਔਰ ਮਲਪੀਟਸ ਦੇ ਵਿੱਚ ਬੋਬੀ ਦਸਾਂਝ ਪਰਿਵਾਰ ਦੇ ਗੁਰੂ ਘਰ ਵੱਲੋਂ ਪ੍ਰੋਗਰਾਮ ਨੇ। ਅਗਲੇ ਹਫ਼ਤੇ ਵੀ ਕਾਫੀ ਵੱਡੇ ਪਰਿਵਾਰ ਨੇ ਜਿਨ੍ਹਾਂ ਦੇ ਪ੍ਰੋਗਰਾਮ ਨੇ। ਆਪ ਜੀ ਨੂੰ ਬੇਨਤੀ ਹੈ ਕਿ ਆਓ ਉਤਸ਼ਾਹਿਤ ਕਰੀਏ ਆਪਣੇ ਆਲੇ ਦੁਆਲੇ ਸੱਜਣ ਮਿੱਤਰ ਰਿਸ਼ਤੇਦਾਰਾਂ ਨੂੰ। 7 ਜੁਲਾਈ ਦਾ ਸੱਦਾ ਜ਼ਰੂਰ ਦਈਏ। 7 ਜੁਲਾਈ ਨੂੰ ਇਸ ਗੁਰੂ ਘਰ ਦਾ ਉਦਘਾਟਨ ਹੋਵੇਗਾ। ਵੱਖ-ਵੱਖ ਰਾਗੀ ਜਥੇ, ਢਾਡੀ ਜਥੇ ਅਤੇ ਕਥਾਵਾਚਕ ਇਸ ਗੁਰੂ ਘਰ ਵਿਖੇ ਹਾਜ਼ਰੀਆਂ ਭਰਨਗੇ। ਆਓ ਹੁਣ ਗੁਰੂ ਸਾਹਿਬ ਦਾ ਸੁੱਖ ਆਸਣ ਹੋਵੇਗਾ। ਆਪਾਂ ਸਭਨਾਂ ਨੇ ਗੁਰੂ ਸਾਹਿਬ ਜੀ ਦੇ ਸੁੱਖ ਆਸਣ ਤੋਂ ਬਾਅਦ ਛੁੱਟੀਆਂ ਲੈਣੀਆਂ ਨੇ। ਸਮੂਹ ਸੰਗਤਾਂ ਵੱਲੋਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੇ ਲੰਗਰ ਤਿਆਰ ਨੇ। ਆਪਣੀ ਲੋੜ ਮੁਤਾਬਕ ਆਪ ਜੀ ਨੇ ਛਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।